ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਅਤੇ ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, 105.7 ਬੇਕਰਸਫੀਲਡ, 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਅਤੇ 105.9 FM ਸੈਕਰਾਮੈਂਟੋ ਅਤੇ ਨਾਲ ਦੀ ਨਾਲ ਸਟਾਕਟਨ ਲੋਡਾਈ ਦੇ ਵਿੱਚ 1570 AM ਅਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 23 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 272 2500, 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸੈਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹੋਮ ਲੋਨਸ, ਕਮਰਸ਼ੀਅਲ ਲੋਨਸ, ਰੀਫਾਈਨੈਂਸ, ਐਗਰੀਕਲਚਰ ਲੋਨਸ, ਇਹਨਾਂ ਸਾਰਿਆਂ ਦੇ ਲਈ ਤੁਸੀਂ ਸੰਪਰਕ ਕਰੋ ਮੋਹਨ ਚੀਮਾ ਹੁਣਾਂ ਨੂੰ। ਨੰਬਰ 559 905 2575, 5599052575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਨੰਬਰ 415 909 0503, 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਸਭ ਤੋਂ ਪਹਿਲਾਂ ਅੱਜ ਸੁਖਦੇਵ ਭਗਤ ਸਿੰਘ ਅਤੇ ਰਾਜਗੁਰੂ ਉਹਨਾਂ ਦਾ ਜਿਹੜਾ ਹੈਗਾ ਸ਼ਹੀਦੀ ਦਾ ਦਿਨ ਆ। ਸੋ 23 ਮਾਰਚ 1931 ਨੂੰ ਉਹਨਾਂ ਨੂੰ ਜਿਹੜਾ ਉਸ ਟਾਈਮ ਦੇ ਉੱਤੇ ਉਹਨਾਂ ਨੇ ਸ਼ਹਾਦਤ ਜਿਹੜੀ ਪ੍ਰਾਪਤ ਕੀਤੀ ਸੀ। ਸੋ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਆਪਾਂ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਬਹੁਤ ਬਹੁਤ ਉਹਨਾਂ ਦਾ ਕੋਟ ਐਂਡ ਕੋਟ ਪ੍ਰਣਾਮ ਕਰਦੇ ਹਾਂ। ਜੀ ਬਿਲਕੁਲ, ਉਹ ਵੱਖਰੀ ਗੱਲ ਹੈ ਹਰਜੋਤ ਸਿੰਘ ਜੀ, ਜਿਹੜੇ ਮੁਲਕ ਨੂੰ ਉਹਨਾਂ ਨੇ ਆਜ਼ਾਦ ਜਿਹੜਾ ਕਰਵਾਇਆ ਉਹਨਾਂ ਦੇ ਸੁਪਨੇ ਹੋਰ ਸੀ। ਅਤੇ ਅੱਜ ਜੋ ਆਪਾਂ ਦੇਖ ਰਹੇ ਹਾਂ ਉੱਥੇ ਹਾਲਾਤ ਜਿਹੜੇ ਆ ਉਹ ਥੋੜ੍ਹੇ ਵੱਖਰੇ ਉਹਨਾਂ ਦੇ ਜਿਹੜੇ ਆ ਜੋ ਸੋਚ ਤੋਂ ਸੀਗੇ। ਉਮੀਦ ਕਰਦੇ ਹਾਂ ਵੀ ਉਹ ਸੋਚ, ਉਹ ਸਾਰੀਆਂ ਚੀਜ਼ਾਂ ਮੁੜ ਦੁਬਾਰਾ ਉਸ ਮੁਲਕ ਦੇ ਵਿੱਚ ਵਾਪਸ ਜਿਹੜੀਆਂ ਉਹ ਆ ਸਕਣ। ਨਹੀਂ ਤਾਂ ਆਪਾਂ ਦੇਖ ਹੀ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਲੋਕ ਉੱਥੋਂ ਜਿਹੜੇ ਉਹ ਬਾਹਰ ਨੂੰ ਇਸੇ ਲਈ ਭੱਜ ਰਹੇ ਆ, ਕਿਉਂਕਿ ਜਿਹੜੀਆਂ ਚੀਜ਼ਾਂ ਤੋਂ ਆਜ਼ਾਦੀ ਦੀ ਇਹਨਾਂ ਨੇ ਗੱਲਾਂ ਕੀਤੀਆਂ ਸੀ ਉਹੀ ਗੁਲਾਮੀ ਦੇ ਵਿੱਚ ਆਪਾਂ ਫਿਰ ਉੱਧਰਲੇ ਪਾਸੇ ਨੂੰ ਜਿਹੜੇ ਲਗਾਤਾਰ ਵੱਧਦੇ ਜਾ ਰਹੇ ਹੈਗੇ ਆ। ਅਤੇ ਹਰਜੋਤ ਸਿੰਘ ਜੀ, ਆਪਣੀ ਇੱਥੇ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੱਲ੍ਹ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਖਬਰ ਇਸ ਟਾਈਮ ਜਿਹੜੀ ਬਣੀ ਹੋਈ ਆ, ਬੋਲਡਰ ਕੋਲੋਰਾਡੋ ਦੇ ਗਰੋਸਰੀ ਸਟੋਰ ਦੇ ਵਿੱਚ ਜਿਹੜੀ ਆ ਕਤਲੋਗਾਰਤ ਕੱਲ੍ਹ ਹੋਈ ਆ, ਸ਼ੂਟਿੰਗ ਹੋਈ ਹੈ, ਜਿਸ ਦੇ ਵਿੱਚ ਇੱਕ ਉਸ ਨੂੰ ਹਰਜੋਤ ਸਿੰਘ ਜੀ ਇਹੋ ਜਿਹੇ ਬੰਦੇ ਨੂੰ ਤਾਂ ਅੱਤਵਾਦੀ ਹੋਈ ਕਹਿਣਾ ਠੀਕ ਆ ਵੀ ਜਿਹੜੇ ਬੰਦੇ ਨੇ ਬਗੈਰ ਕਿਸੇ ਗੱਲ ਤੋਂ 10 ਨਿਰਦੋਸ਼ ਲੋਕਾਂ ਨੂੰ ਜਿਹੜਾ ਉਹ ਜਾਨੋਂ ਮਾਰ ਦਿੱਤਾ। ਬੰਦੇ ਨੂੰ ਕਹਿੰਦੇ ਆ ਜੀ ਗ੍ਰਿਫਤਾਰ ਕਰ ਲਿਆ ਗਿਆ। 10 ਕਾਊਂਟ ਆਫ ਫਸਟ ਡਿਗਰੀ ਮਰਡਰ ਚਾਰਜਿਸ ਜਿਹੜੇ ਉਸ ਦੇ ਉੱਤੇ ਕਹਿੰਦੇ ਆ ਲਾਏ ਜਾਣਗੇ। ਮਰਨ ਵਾਲਿਆਂ ਦੇ ਵਿੱਚ ਇੱਕ ਪੁਲਿਸ ਵਾਲਾ ਵੀ ਜਿਹੜਾ ਉਹ ਸ਼ਾਮਲ ਸੀਗਾ। 20 ਤੋਂ 65 ਸਾਲ ਦੇ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਇਸ ਨੇ ਹੱਤਿਆ ਕੀਤੀ ਹੈ। ਕਿੰਗ ਸੁਪਰ ਮਾਰਕੀਟ ਦੇ ਵਿੱਚ ਇਹ ਘਟਨਾ ਨੂੰ ਇਸ ਗੋਲੀਬਾਰੀ ਨੂੰ ਇਸਨੇ ਅੰਜਾਮ ਦਿੱਤਾ ਸੀ। 21 ਸਾਲਾਂ ਦਾ ਬੰਦਾ ਜਿਹੜਾ ਆ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ, ਅਹਿਮਦ ਅਲ ਅਵੀਲੀ ਅਲੀਸਾ ਨਾਂ ਦਾ ਜਿਹੜਾ ਇਹ ਬੰਦਾ ਹੈ। ਇਸ ਦੇ ਉੱਤੇ 10 ਕਾਊਂਟ ਆਫ ਫਸਟ ਡਿਗਰੀ ਮਰਡਰ ਚਾਰਜਿਸ ਜਿਹੜੇ ਆ ਉਹ ਲਾਏ ਜਾ ਰਹੇ ਆ। ਬੋਲਡਰ ਪੁਲਿਸ ਚੀਫ ਮੈਰੀਜ਼ ਹੈਰਲਡ ਉਹਨਾਂ ਨੇ ਅੱਜ ਜਿਹੜੀ ਉੱਥੇ ਤੜਕੇ ਕੀਤੀ ਪ੍ਰੈਸ ਕਾਨਫਰੰਸ ਆ, ਨਿਊਜ਼ ਕਾਨਫਰੰਸ ਆ, ਉਸ ਦੇ ਵਿੱਚ ਉਹਨਾਂ ਨੇ ਦੱਸਿਆ ਪੁਲਿਸ ਵਾਲਿਆਂ ਨੇ ਇਸ ਨੂੰ ਲੱਤ ਦੇ ਵਿੱਚ ਗੋਲੀ ਮਾਰ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਚੱਲਣ ਤੋਂ ਪਹਿਲਾਂ ਰੋਕਿਆ ਅਤੇ ਫਿਰ ਇਸ ਨੂੰ ਕਾਬੂ ਕੀਤਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਇਸ ਨੂੰ ਗ੍ਰਿਫਤਾਰ ਉੱਥੇ ਕਰ ਲਿਆ ਗਿਆ ਸੀਗਾ। ਸੋ
ਕੋਲੋਰਾਡੋ ਦੇ ਜਿਹੜੇ ਗਵਰਨਰ ਜੈਰਡ ਪੋਲਿਸ ਆ ਉਹਨਾਂ ਨੇ ਵੀ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਇਹ ਜਿਹੜਾ ਇਸਨੇ ਸ਼ੈਤਾਨੀ ਕੰਮ ਜਿਹੜਾ ਕੀਤਾ ਆ, ਇਸ ਨੂੰ ਜਿਹੜੀ ਵੀ ਕਾਨੂੰਨ ਦੇ ਮੁਤਾਬਕ ਵੱਧ ਤੋਂ ਵੱਧ ਸਜ਼ਾ ਜਿਹੜੀ ਆ ਉਹ ਦਿੱਤੀ ਜਾਊਗੀ। ਨਾਲ ਹੀ ਉੱਥੇ ਉਹਨਾਂ ਨੇ ਗੱਲ ਕੀਤੀ ਵੀ ਆਪਾਂ ਇਸ ਨੂੰ ਨੋਰਮਲ ਨਾ ਹੋਣ ਦਈਏ, ਵੀ ਨਿੱਤ ਆਏ ਦਿਨ ਜਿਹੜੇ ਇੱਥੇ ਸ਼ੂਟਿੰਗਸ ਦਾ ਜਿਹੜਾ ਮਸਲਾ ਵੱਧਦਾ ਜਾ ਰਿਹਾ ਹੈ, ਇਸ ਨੂੰ ਇੱਕ ਆਮ ਜਿਹੀ ਗੱਲ ਜਿਹੜੀ ਆ ਉਹ ਨਾ ਜਾਣੀਏ, ਇਸ ਪੇਨ ਨੂੰ ਨਮ ਨਾ ਹੋਣ ਦਈਏ, ਇਹਨਾਂ ਦੀ ਦਰਦ ਦੇ ਵਿੱਚ ਸ਼ਾਮਲ ਹੋਵੋ ਅਤੇ ਇਸ ਦੇ ਪ੍ਰਤੀ ਕੋਈ ਨਾ ਕੋਈ ਕਦਮ ਜਿਹੜਾ ਉਹ ਚੁੱਕਣ ਦੀ ਜ਼ਰੂਰਤ ਆ। ਇਸ ਗੋਲੀ ਕਾਂਡ ਦੇ ਵਿੱਚ 51 ਸਾਲਾਂ ਦਾ ਐਰਿਕ ਟੈਲੀ ਜਿਹੜਾ ਪੁਲਿਸ ਆਫਿਸਰ ਸੀਗਾ, ਉਸ ਦੀ ਜਿਹੜੀ ਆ ਉਹ ਇਸ ਨੇ ਹੱਤਿਆ ਕਰ ਦਿੱਤੀ ਆ। ਗੋਲੀਬਾਰੀ ਦੀ ਘਟਨਾ ਬਾਅਦ ਦੇ ਵਿੱਚ ਇਹ ਪਹਿਲਾ ਪੁਲਿਸ ਆਫਿਸਰ ਸੀਗਾ, ਫਸਟ ਰਿਸਪੌਂਡਰ ਸੀਗਾ ਜਿਹੜਾ ਉੱਥੇ ਸੁਪਰ ਮਾਰਕੀਟ ਦੇ ਵਿੱਚ ਪਹੁੰਚਿਆ ਸੀਗਾ। ਇਸ ਦੇ ਹਰਜੋਤ ਸਿੰਘ ਜੀ 7 ਜਿਹੜੇ ਉਹ ਨਿਆਣੇ ਆ, 11 ਸਾਲਾਂ ਤੋਂ ਪਿਛਲੇ ਇਹ ਪੁਲਿਸ ਦੇ ਨਾਲ, ਬੋਲਡਰ ਪੁਲਿਸ ਫੋਰਸ ਦੇ ਨਾਲ ਇਹ ਕੰਮ ਕਰਦਾ ਆ ਰਿਹਾ ਸੀਗਾ। ਸੋ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਲੋਕ ਜਿਹੜੇ ਆ ਇਸ ਗੋਲੀਬਾਰੀ ਦੀ ਜਿਹੜੇ ਕਾਂਡ ਦੇ ਵਿੱਚ ਉਹਨਾਂ ਦੀ ਹੱਤਿਆ ਜਿਹੜੀ ਆ ਇਸ 21 ਸਾਲਾਂ ਦੇ ਅਹਿਮਦ ਅਲੀ ਵੀ ਅਲੀਸਾ ਦੇ ਦੁਆਰਾ ਕੀਤੀ ਗਈ ਹੈ ਜੀ। ਸੋ ਬਿਲਕੁਲ ਬਹੁਤ ਹੀ ਮਾੜਾ ਟ੍ਰੈਂਡ ਚੱਲ ਰਿਹਾ ਹੈ। ਆਪਾਂ 5 ਦਿਨ ਪਹਿਲਾਂ ਦੇਖਿਆ ਸੀ ਰੋਬਰਟ ਨਾਮ ਦਾ ਜਿਹੜਾ 21 ਸਾਲਾਂ ਦਾ ਬੰਦਾ ਸੀ, ਉਹ ਵੀ 21 ਸਾਲਾਂ ਦਾ ਸੀ ਜਿਸ ਨੇ ਜਿਹੜੀ ਆ ਮਾਸ ਸ਼ੂਟਿੰਗ ਕੀਤੀ ਸੀ। ਰੋਬਰਟ ਐਰਨ ਲੌਂਗ ਜਿਸ ਨੇ ਵੁੱਡਸਟਾਕ ਜਾਰਜੀਆ ਦੇ ਵਿੱਚ 5 ਜਾਣਿਆਂ ਦਾ ਵੱਖ-ਵੱਖ ਜਿਹੜੇ ਸਪਾਹ ਆ ਉੱਥੇ ਜਾ ਕੇ ਕਤਲ ਕੀਤਾ ਸੀ। ਹੁਣ ਇਹ ਜਿਹੜਾ ਹੈਗਾ ਆ ਕੋਲੋਰਾਡੋ ਦੇ ਵਿੱਚ ਹੋਇਆ, ਇਹ ਵੀ 21 ਸਾਲਾਂ ਦਾ ਹੀ ਆ। ਸੋ ਇਹ ਬਹੁਤ ਖਤਰੇ ਦੀ ਘੰਟੀ ਆ ਇੱਕ ਹਫ਼ਤੇ ਦੇ ਵਿੱਚ। ਤੇ ਜੇ ਦੇਖਦੇ ਜਾਈਏ ਹਿਸਟਰੀ ਕੋਲੋਰਾਡੋ ਦੀ, ਰਾਜਕਨਵੀਰ ਸਿੰਘ ਜੀ, ਕੋਲੋਰਾਡੋ ਦੇ ਵਿੱਚ ਮਾਸ ਸ਼ੂਟਿੰਗਸ ਬਹੁਤ ਹੋਈਆਂ ਪਹਿਲਾਂ ਵੀ। 1999 ਦੇ ਵਿੱਚ ਪਹਿਲੀ ਜਿਹੜੀ ਮਾਸ ਸ਼ੂਟਿੰਗ ਹੋਈ ਸੀ ਕੋਲੰਬਾਈਨ ਹਾਈ ਸਕੂਲ ਦੇ ਵਿੱਚ ਹੋਈ ਸੀ। 13 ਜਾਣਿਆਂ ਦੀ ਮੌਤ ਹੋ ਗਈ ਸੀ, 21 ਜਾਣੇ ਜਿਹੜੇ ਆ ਉਸ ਟਾਈਮ ਦੇ ਉੱਤੇ ਫੱਟੜ ਹੋਏ ਸੀ। ਫਿਰ 2012 ਦੇ ਵਿੱਚ ਇੱਕ ਕੱਲੇ ਬੰਦੇ ਨੇ ਇੱਕ ਮੂਵੀ ਥੀਏਟਰ ਜਿਹੜਾ ਆ ਅਰੋਰਾ ਕੋਲੋਰਾਡੋ ਦੇ ਵਿੱਚ, ਉੱਥੇ ਜਿਹੜੀ ਆ ਮਾਸ ਸ਼ੂਟਿੰਗ ਕੀਤੀ ਸੀ ਤੇ 400 ਲੋਕਾਂ ਨੂੰ ਟੈਰਰਾਈਜ਼ ਕੀਤਾ ਸੀ ਤੇ 12 ਜਾਣੇ ਮਰੇ ਸੀ ਤੇ 58 ਜਾਣਿਆਂ ਦੇ ਗਨ ਸ਼ਾਟਸ ਲੱਗੇ ਸੀ। ਉਹ ਤੋਂ ਬਾਅਦ ਮਈ 2019 ਦੇ ਵਿੱਚ ਇੱਕ ਜਿਹੜਾ ਸਟੂਡੈਂਟ ਆ ਉਹਦੀ ਮੌਤ ਹੋਈ ਤੇ 8 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ। ਸਟੈਮ ਸਕੂਲ ਹਾਈਲੈਂਡ ਰੈਂਚ, ਇਹ ਚਾਰਟਰ ਸਕੂਲ ਆ ਡੋਗਲਸ ਕਾਉਂਟੀ ਦੇ ਵਿੱਚ ਜਿਹੜਾ ਇਹ ਹੈਗਾ, ਉੱਥੇ ਜਿਹੜੀ ਇਹ ਮਾਸ ਸ਼ੂਟਿੰਗ ਹੋਈ ਸੀ। ਸੋ ਹੁਣ ਤੁਸੀਂ ਦੇਖੋ ਭਈ ਬੰਦਾ ਕਿੱਥੇ ਸੇਫ ਆ। ਜੇ ਤੁਸੀਂ ਕਿਸੇ ਸਟੋਰ 'ਚ ਗਏ ਹੋ ਆ, ਦੇਖੋ ਗਰੋਸਰੀ ਸਟੋਰ 'ਚ ਗਏ ਆ, ਉੱਥੇ ਮਾਸ ਸ਼ੂਟਿੰਗ ਆ। ਮੂਵੀ ਥੀਏਟਰ 'ਚ ਗਏ ਆ, ਉੱਥੇ ਮਾਸ ਸ਼ੂਟਿੰਗ ਆ। ਕੋਈ ਸਪਾ 'ਚ ਗਿਆ ਉੱਥੇ ਸ਼ੂਟਿੰਗ ਆ। ਇਹ ਤਾਂ ਬਹੁਤ ਖਤਰਨਾਕ। ਗੁਰਦੁਆਰੇ ਦੇ ਵਿੱਚ ਸ਼ੂਟਿੰਗ ਆ, ਚਰਚ ਦੇ ਵਿੱਚ ਜਿਹੜੀ ਉਹ ਸ਼ੂਟਿੰਗ ਆ। ਤੁਸੀਂ ਜਾਓਗੇ ਕਿੱਥੇ, ਸਕੂਲਸ ਦੇ ਵਿੱਚ ਸ਼ੂਟਿੰਗ ਦਾ ਤੇ ਰਹਿ ਰੱਬ ਦਾ ਨਾਂ ਆ ਵੀ ਤੁਸੀਂ ਕਿੱਥੇ ਜਿਹੜਾ ਉਹ ਚੱਲ ਜਾਓਗੇ। ਸੋ ਇਹ ਇਸ ਦੇ ਉੱਤੇ ਹੁਣ ਕੋਈ ਨਾ ਕੋਈ ਸਖਤ ਕਦਮ ਜਿਹੜਾ ਉਹ ਲੈਣਾ ਹੀ ਪੈਣਾ ਆ। ਇਸ ਨੂੰ ਨਿੱਤ ਆਏ ਦਿਨ ਆਏ ਜਾਈ ਗੱਲ ਜਿਹੜੀ ਉਹ ਜਾਣ ਕੇ ਜਿਹੜਾ ਉਹ ਨਹੀਂ ਛੱਡਿਆ ਜਿਹੜਾ ਉਹ ਜਾ ਸਕਦਾ। ਕੋਈ ਤੁਹਾਡੇ ਬੰਦੂਕਾਂ ਖੋਹਣ ਦੀ ਗੱਲ ਨਹੀਂ ਇਸ ਦੇ ਵਿੱਚ ਕਰ ਰਿਹਾ, ਪਰ ਕੁਛ ਨਾ ਕੁਛ ਤਾਂ ਇਸ ਦੇ ਵਿੱਚ ਸਖਤੀ ਹੋਣੀ ਚਾਹੀਦੀ ਆ ਵੀ ਇਹ ਐਡੀ ਆਸਾਨੀ ਦੇ ਨਾਲ ਕਿਉਂ ਜਿਹੜੀਆਂ ਮਾਸ ਸ਼ੂਟਿੰਗਸ ਜਿਹੜੀਆਂ ਹੋਈ ਜਾ ਰਹੀਆਂ ਆ। ਅੱਜ ਸੈਨੇਟਰ ਡਿਕ ਡਰਬਿਨ ਜਿਹੜੇ ਆ, ਉਹਨਾਂ ਨੇ ਗਨ ਵਾਇਲੈਂਸ ਨੂੰ ਪਬਲਿਕ ਹੈਲਥ ਕ੍ਰਾਈਸਿਸ ਜਿਹੜਾ ਆ ਉਹ ਜਿਹੜਾ ਉਹ ਗਰਦਾਨਿਆ ਆ। ਇੱਕ ਹੀਅਰਿੰਗ ਜਿਹੜੀ ਸੈਨੇਟ ਜੁਡੀਸ਼ਰੀ ਕਮੇਟੀ ਦੀ ਚੱਲ ਰਹੀ ਆ ਗਨ ਵਾਇਲੈਂਸ ਨੂੰ ਲੈ ਕੇ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਇਸ ਦੇ ਉੱਤੇ ਹੀਅਰਿੰਗ ਜਿਹੜੀ ਉਹ ਹੁਣ ਕਰਾਂਗੇ। ਇਸੇ ਦੇ ਉੱਤੇ ਹੀ ਹੁਣ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਕਿਹਾ ਵੀ ਜਿਹੜਾ ਯੂਨੀਵਰਸਲ ਬੈਕਗਰਾਊਂਡ ਚੈੱਕਸ ਜਿਹੜੇ ਹੈਗੇ ਆ ਉਸ ਨੂੰ ਜਿਹੜਾ ਮੈਂ ਕਹਿੰਦਾ ਵੀ ਜਲਦ ਹੀ ਸੈਨੇਟ ਦੇ ਵਿੱਚ ਜਿਹੜਾ ਉਹ ਉਸ ਬਿੱਲ ਨੂੰ ਜਿਹੜਾ ਉਹ ਲਿਆਂਦਾ ਜਾਊਗਾ, ਜਿਹੜਾ ਕਿ ਬਿੱਲ ਹਾਊਸ ਦੇ ਵਿੱਚ ਆਲਰੇਡੀ ਪਾਸ ਹੋ ਕੇ ਉੱਥੇ ਪਹੁੰਚ ਚੁੱਕਾ ਹੋਇਆ ਆ। ਸੋ ਇਹ ਕਾਫੀ ਵੱਡੀ ਜਿਹੜੀ ਚੁਣੌਤੀ ਹੈ ਇਸ ਟਾਈਮ ਜਿਹੜੀ ਉਹ ਹੈਗੀ ਆ। ਹੁਣ ਪਤਾ ਨਹੀਂ ਆ ਵੀ ਕੀ ਅਮਰੀਕੀ ਲੋਕ ਇਸ ਚੀਜ਼ ਤੋਂ ਇੰਨੇ ਜ਼ਿਆਦਾ ਨਮ ਹੋ ਚੁੱਕੇ ਆ ਜਾਂ ਇਸ ਨੂੰ ਇੱਕ ਆਮ ਜਿਹੀ ਘਟਨਾ ਜਿਹੜੀ ਆ ਉਹ ਮੰਨਣ ਲੱਗ ਗਏ ਵੀ ਮਾਸ ਸ਼ੂਟਿੰਗ ਹੋਈ, 10 ਜਾਣੇ ਮਰ ਗਏ, ਚਲੋ ਕੋਈ ਨਹੀਂ ਜੀ ਅਗਲੀ ਦਾ ਹੁਣ ਆਪਾਂ ਜਿਹੜਾ ਉਹ ਇੰਤਜ਼ਾਰ ਕਰਦੇ ਹਾਂ। ਪਰ ਇੱਦਾਂ ਲੱਗ ਰਿਹਾ ਵੀ ਸ਼ਾਇਦ
ਕੁਛ ਨਾ ਕੁਛ ਜਿਹੜਾ ਆ ਲੋਕਾਂ ਨੂੰ ਹੁਣ ਕਰਨਾ ਪੈਣਾ ਹੈ। ਪਿਛਲੇ 7 ਦਿਨਾਂ ਦੇ ਵਿੱਚ 7 ਮਾਸ ਸ਼ੂਟਿੰਗਸ ਦੀਆਂ ਖਬਰਾਂ ਜਿਹੜੀਆਂ ਹੈਗੀਆਂ ਆ ਇੱਥੇ, ਜਦੋਂ 3 ਤੋਂ 4 ਜਾਣਿਆਂ ਤੋਂ ਉੱਤੇ ਵੱਧ ਤੇ ਗੋਲੀ ਚੱਲ ਜਾਵੇ ਜਾਂ ਇੱਦਾਂ ਦੀ ਗੱਲ ਹੋ ਜਾਵੇ ਤਾਂ ਉਸ ਨੂੰ ਮਾਸ ਸ਼ੂਟਿੰਗ ਗਰਦਾਨਿਆ ਜਾਂਦਾ ਆ। ਇੱਕ ਹਫ਼ਤੇ ਦੇ ਦਰਮਿਆਨ ਹੀ ਦੇਖੋ, ਪਹਿਲੋਂ 8 ਜਾਣੇ ਜਾਰਜੀਆ ਦੇ ਵਿੱਚ ਉਸ ਬੇਵਕੂਫ ਨੇ ਜਿਹੜੇ ਉਹ ਮਾਰੇ ਆ, ਅਤੇ ਇਸ ਬੇਵਕੂਫ ਨੇ ਕੱਲ੍ਹ ਜਿਹੜੇ ਆ ਕੋਲੋਰਾਡੋ ਦੇ ਵਿੱਚ 10 ਜਾਣਿਆਂ ਦੀ ਜਿਹੜੀ ਹੱਤਿਆ ਕਰ ਦਿੱਤੀ। ਕਿੰਨੇ ਪਰਿਵਾਰ ਜਿਹੜੇ ਆ ਉਹ ਤਬਾਹ ਕਰ ਦਿੱਤੇ। ਸਾਰੀ ਉਮਰ ਦਾ ਰੋਣਾ ਜਿਹੜਾ ਆ ਇਹਨਾਂ ਪਰਿਵਾਰਾਂ ਨੂੰ ਜਿਹੜਾ ਉਹ ਪੈ ਗਿਆ ਹੈਗਾ ਆ। ਸੋ ਜਿਹੜੇ ਦੇਖੋ ਲਾ ਅਬਾਈਡਿੰਗ ਗਨ ਸਿਟੀਜ਼ਨ ਹੈਗੇ ਆ, ਗਨ ਜਿਹੜੇ ਰੱਖਦੇ ਆ, ਉਹਨਾਂ ਨੂੰ ਅਜਿਹੇ ਪਾਗਲ ਲੋਕਾਂ ਤੋਂ ਜਿਹੜਾ ਆ ਗਨਜ਼ ਨੂੰ ਦੂਰ ਰੱਖਣ ਦੀ ਉਹਨਾਂ ਨੂੰ ਵੀ ਅੱਗੇ ਆਉਣਾ ਪੈਣਾ, ਕਿਉਂਕਿ ਇਨ ਦੀ ਐਂਡ ਨਹੀਂ ਤਾਂ ਬਾਅਦ ਦੇ ਵਿੱਚ ਇਹਨਾਂ ਨੇ ਤੁਹਾਡੀਆਂ ਗਨਜ਼ ਦੇ ਪਿੱਛੇ ਵੀ ਆਉਣਗੇ, ਤੁਹਾਨੂੰ ਵੀ ਕਹਿਣਗੇ ਵੀ ਨਹੀਂ ਜੀ ਇਹ ਚੀਜ਼ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਕਿਤੇ ਨਾ ਕਿਤੇ ਕੋਈ ਚੈੱਕਸ ਜਿਹੜੇ ਆ ਉਹ ਚਾਹੀਦੇ ਆ ਵੀ ਅਜਿਹੇ ਮੂਰਖ ਲੋਕਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਆ ਇਹ ਬੰਦੂਕਾਂ ਜਿਹੜੀਆਂ ਉਹ ਨਹੀਂ ਚਾਹੀਦੀਆਂ। ਆਸਟ੍ਰੇਲੀਆ ਦੇ ਵਿੱਚ ਹਰਜੋਤ ਸਿੰਘ ਜੀ 1996 ਦੇ ਵਿੱਚ ਪੋਰਟ ਆਰਥਰ ਮੈਸੀਕਰ ਜਿਹੜਾ ਉਹ ਹੋਇਆ ਸੀ, ਅਤੇ ਉਹਨਾਂ ਨੇ ਉਸੇ ਹੀ ਉਸ ਜਿਹੜੀ ਮਾਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਨਾਲ ਦੇ ਨਾਲ ਸਾਰੇ ਜਿਹੜੀਆਂ ਬੰਦੂਕਾਂ ਜਿਹੜੀਆਂ ਉੱਥੇ ਬੈਨ ਕਰ ਦਿੱਤੀਆਂ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇੱਦਾਂ ਦੀ ਘਟਨਾ ਜਿਹੜੀ ਉੱਥੇ ਨਹੀਂ ਵਾਪਰੀ। ਸਾਲ 1.5 ਸਾਲ ਪਹਿਲਾਂ ਜਦੋਂ ਜਿਹੜੇ ਮੌਸਕ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਉਹਨਾਂ ਨੇ ਵੀ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀਆਂ ਆਟੋਮੈਟਿਕ ਸੈਮੀ ਆਟੋਮੈਟਿਕ ਇੱਦਾਂ ਦੀਆਂ ਜਿਹੜੀਆਂ ਅਸੌਲਟ ਰਾਈਫਲਸ ਆ ਜਾਂ ਇੱਦਾਂ ਦੀਆਂ ਚੀਜ਼ਾਂ ਆ ਉਸ ਦੇ ਉੱਤੇ ਬੈਨ ਜਿਹੜਾ ਆ ਉਹ ਲਾ ਦਿੱਤਾ ਸੀਗਾ। ਸੋ ਅਮਰੀਕਾ ਦੇ ਵਿੱਚ ਹਰ ਸਾਲ ਜਿਹੜੀਆਂ ਦਰਜਨਾਂ ਹੀ ਜਿਹੜੀਆਂ ਮਾਸ ਸ਼ੂਟਿੰਗਸ ਜਿਹੜੀਆਂ ਹੁੰਦੀਆਂ ਆ, ਅਤੇ ਇੱਥੇ ਚਲੋ ਬੰਦੂਕਾਂ ਲੈਣ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ। ਇੱਥੇ ਯੂਨੀਵਰਸਲ ਬੈਕਗਰਾਊਂਡ ਚੈੱਕਸ ਦੇ ਉੱਤੇ ਵੀ ਲੋਕ ਜਿਹੜੇ ਆ ਉਹ ਇਨਕਾਰ ਕਰ ਜਾਂਦੇ ਆ ਵੀ ਨਹੀਂ, ਇਹ ਚੀਜ਼ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਬੰਦੂਕਾਂ ਖੋਹਣ ਦੀ ਗੱਲ ਦੇ ਪੱਖ ਦੇ ਵਿੱਚ ਮੈਂ ਵੀ ਨਹੀਂ ਆ। ਉਹ ਤੁਹਾਡਾ ਜਿਹੜਾ ਇੱਥੇ ਅਮੈਂਡਮੈਂਟ ਦੇ ਜ਼ਰੀਏ ਤੁਹਾਡਾ ਅਧਿਕਾਰ ਆ, ਉਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਆ। ਸਿੱਖਾਂ ਨੂੰ ਤਾਂ ਵੈਸੇ ਹੀ ਸ਼ਸਤਰ ਰੱਖਣ ਦੀ ਜਿਹੜੀ ਗੱਲ ਆ ਉਹ ਆਖੀ ਗਈ ਆ, ਪਰ ਐਟਲੀਸਟ ਇੰਨੀ ਕੁ ਚੀਜ਼ ਜਿਹੜੀ ਉਹ ਚਾਹੀਦੀ ਆ ਵੀ ਕਿਸੇ ਪਾਗਲ ਬੇਵਕੂਫ ਜਿਹੜਾ ਦਿਮਾਗ ਜਿਹਦਾ ਹਿੱਲਿਆ, ਜਿਹਦੀ ਕੋਈ ਇੱਦਾਂ ਦੀ ਹਿਸਟਰੀ ਹੋਵੇ ਵੀ ਕੋਈ ਪੁੱਠਾ ਕੰਮ ਕਰ ਸਕਦਾ ਆ, ਉਹਨਾਂ ਦੇ ਹੱਥਾਂ ਦੇ ਵਿੱਚ ਇੱਦਾਂ ਦੇ ਬੰਦੂਕਾਂ ਨਹੀਂ ਜਿਹੜੀਆਂ ਉਹ ਜਾਣੀਆਂ ਚਾਹੀਦੀਆਂ, ਕਿਉਂਕਿ ਨਹੀਂ ਤਾਂ ਫਿਰ ਇਹ ਬੇਵਕੂਫਾਨਾ ਜਿਹੜੇ ਹਰਕਤ ਆ ਉਹ ਫਿਰ ਇਸ ਹਿਸਾਬ ਦੇ ਨਾਲ ਜਿਹੜੇ ਉਹ ਕਰਦੇ ਨੇ। ਜੀ, ਸੋ ਬਿਲਕੁਲ ਐਸੋਸੀਏਟਡ ਪ੍ਰੈਸ ਤੇ USA ਟੂਡੇ ਦੇ ਨਾਰਦਰਨ ਯੂਨੀਵਰਸਿਟੀ ਦੇ ਮੁਤਾਬਕ ਇਸ ਸਾਲ 8 ਸ਼ੂਟਿੰਗਸ ਆਲਰੇਡੀ ਹੋ ਚੁੱਕੀਆਂ, ਮਾਸ ਸ਼ੂਟਿੰਗ USA ਦੇ ਵਿੱਚ। ਅਤੇ ਤੁਸੀਂ ਦੇਖੋ ਵੀ 18 ਸਾਲ ਤੋਂ ਲੈ ਕੇ 65 ਸਾਲ ਦੇ ਜਿਹੜੇ ਲੋਕ ਆ ਉਹ ਮੌਤ ਦੀ ਘਾਟ ਇਸ ਨੇ ਚੜ੍ਹਾ ਦਿੱਤੇ, ਇਸ ਬੇਵਕੂਫ ਨੇ ਜਿਹੜਾ 21 ਸਾਲਾਂ ਦਾ ਸੀ। ਸੋ ਕਹਿੰਦੇ ਵੀ ਜਦੋਂ ਸ਼ੂਟਿੰਗ ਹੋਈ ਲੋਕ ਉੱਥੇ ਸਟੈਂਪੀਡ ਹੋਇਆ, ਲੋਕ ਇੱਧਰ ਉੱਧਰ ਭੱਜਣੇ ਸ਼ੁਰੂ ਹੋ ਗਏ, ਕੋਈ ਡਿੱਗ ਪਏ, ਉੱਪਰ ਦੀ ਚੜ੍ਹ ਗਏ, ਬਹੁਤ ਸਾਰੇ ਜਿਹੜੇ ਇੰਪਲਾਈ ਸੀ ਉਹ ਟਰੈਸ਼ ਕੈਨ ਪਿੱਛੇ ਲੁੱਕ ਗਏ। ਮਸੀਂ ਲੋਕਾਂ ਨੇ ਜਿਹੜੀ ਆ ਜਾਨ ਬਚਾਈ ਹੈਗੀ ਆ। ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਜੋ ਨਿਗੂਜ਼ੇ ਜਿਹੜੇ ਆ, ਜਿਨ੍ਹਾਂ ਦਾ ਖੁਦ ਦਾ ਹੀ ਡਿਸਟ੍ਰਿਕਟ ਬੋਲਡਰ ਉੱਥੇ ਕੋਲੋਰਾਡੋ ਦਾ ਆ, ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਮਾੜੀ ਘਟਨਾ ਵਾਪਰੀ ਆ, ਇਹਦਾ ਇੱਕੋ ਇੱਕ ਹੱਲ ਹੈਗਾ ਆ ਵੀ ਸਾਨੂੰ ਜਿਹੜਾ ਆ ਹੁਣ ਗਨ ਵਾਇਲੈਂਸ ਜਿਹੜੀ ਆ ਰਿਡਿਊਸ ਕਰਨ ਦੇ ਲਈ ਉਹਦੇ ਉੱਤੇ ਜਿਹੜਾ ਆ ਕੰਟਰੋਲ ਕਰਨਾ ਪੈਣਾ ਆ, ਅਤੇ ਜਿਹੜਾ ਗਨ ਰਿਫੋਰਮ ਜਿਹੜੇ ਸਾਨੂੰ ਲੈ ਕੇ ਆਉਣੇ ਪੈਣੇ ਹੈਗੇ ਆ। ਸੋ ਆਪਾਂ ਤਾਂ ਹੁਣ ਇਹ ਦੇਖੋ ਰਾਜਕਰਮਵੀਰ ਸਿੰਘ ਜੀ, ਪਤਾ ਨਹੀਂ ਕਿੱਥੇ ਕਿਹੜੀ ਜਗ੍ਹਾ ਇਹ ਵਾਪਰ ਸਕਦੀ ਹੈਗੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਚਾਹੇ ਗੁਰਦੁਆਰਾ ਹੋਵੇ, ਪਾਰਕ ਹੋਵੇ, ਸਟੋਰ ਹੋਵੇ, ਥੀਏਟਰ ਹੋਵੇ, ਹੈ ਨਾ, ਚਰਚ ਵਿੱਚ ਕਿੰਨੀਆਂ ਹੋਈਆਂ। ਸੋ ਇਹੀ ਆ ਵੀ ਜਿੰਨੇ ਸਾਡੇ ਭੈਣ ਭਰਾ ਸਰੋਤੇ ਸੁਣ ਰਹੇ ਆ ਵੀ ਜਦੋਂ ਵੀ ਕਿਤੇ ਜਾਂਦੇ ਆ ਕੇਅਰਫੁਲ ਜ਼ਰੂਰ ਰਹੋ, ਅਲਰਟ ਰਹੋ, ਆਲੇ ਦੁਆਲੇ ਧਿਆਨ ਰੱਖੋ ਵੀ ਕੀ ਕੁਝ ਜਿਹੜਾ ਵਾਪਰ ਰਿਹਾ ਹੈਗਾ ਆ। ਤੇ ਜਿੱਥੇ ਜਾਣ ਦੀ ਜ਼ਰੂਰਤ ਆ, ਉਹ ਜੇ ਇੱਕ ਬੰਦੇ ਨੂੰ ਤਾਂ ਇੱਕੋ ਜਾਓ, ਪੂਰਾ ਪਰਿਵਾਰ ਜਾਣ ਦੀ ਜ਼ਰੂਰਤ ਨਹੀਂ ਹੈ। ਸੋ ਬਿਲਕੁਲ ਕੇਅਰਫੁਲ ਜ਼ਰੂਰ ਰਹਿਣਾ ਚਾਹੀਦਾ। ਇਹ ਦੇਖੋ ਮਨਾਂ ਦੇ ਵਿੱਚ ਹਰਜੋਤ ਸਿੰਘ ਜੀ ਅਜਿਹੀਆਂ ਘਟਨਾਵਾਂ ਦੇ ਨਾਲ ਖੌਫ ਹੀ ਪੈਦਾ ਹੁੰਦਾ ਆ। ਇਹ ਲੋਕਾਂ ਦਾ ਵੀ ਕੀ ਕਸੂਰ ਹੈ ਇਸ ਦੇ ਵਿੱਚ ਫਿਰ, ਹੈ ਨਾ, ਵੀ ਜੇ ਉਹ ਇਸ ਪੱਖ ਤੋਂ ਜਿਹੜੇ ਸੋਚਦੇ ਆ ਵੀ ਨਹੀਂ ਵੀ ਇਹ ਤਾਂ ਹੁਣ ਖਤਰੇ ਵਾਲੀ ਗੱਲ ਆ, ਪਰ ਬਾਅਦ ਦੇ ਵਿੱਚ ਕਿਸੇ ਪੋਲੀਟੀਸ਼ੀਅਨ ਨੇ ਆ ਕੇ ਕੁਛ ਹੋਰ ਕਹਿ ਦੇਣਾ, ਸਮੱਸਿਆ ਦੇ ਹੱਲ ਵੱਲ ਨੂੰ ਤਾਂ ਉਹਨਾਂ ਨੇ ਕੋਈ ਕਦਮ ਨਹੀਂ ਜਿਹੜੇ ਚੱਕਣੇ, ਪਰ ਉਹਨਾਂ ਨੇ ਜਿਹੜੀ ਲੋਕਾਂ ਨੂੰ ਇਨ ਦੀ ਐਂਡ ਜਿਹੜਾ ਵਿਕਟਮ ਗੈਸ ਲਾਈਟਿੰਗ ਜਿਹੜਾ ਕਰਨਾ ਇੱਥੇ ਅੱਜ ਕੱਲ੍ਹ ਰਿਵਾਜ ਜਿਹੜਾ ਉਹ ਬਣ ਚੁੱਕਿਆ ਹੋਇਆ ਆ, ਵੀ ਉਹੀ ਚੀਜ਼ ਜਿਹੜੀ ਆ ਉਹਨਾਂ ਨੇ ਕਰੀ ਜਾਣੀ ਆ, ਵੀ ਜਿਸ ਜਿਹੜਾ ਪੀੜਤ ਆ ਉਸੇ ਦਾ ਹੀ ਬਾਅਦ ਦੇ ਵਿੱਚ ਜਿਹੜਾ ਦੋਸ਼ ਆ ਉਹਨਾਂ ਨੇ ਜਿਹੜਾ ਉਹ ਕੱਢੀ ਜਾਣਾ ਹੁੰਦਾ ਹੈ। ਸੋ ਇਹ ਜਿਹੜੀ ਸਮੱਸਿਆ ਜਿਹੜੀ ਹੈ ਹਰਜੋਤ ਸਿੰਘ ਜੀ ਲਗਾਤਾਰ ਵੱਧਦੀ ਜਾ ਰਹੀ ਆ। ਲੋਕਾਂ ਨੂੰ ਵੀ ਜਿੱਦਾਂ ਆਪਾਂ ਬਾਕੀ ਹੋਰ ਮਸਲਿਆਂ ਦੇ ਵਿੱਚ ਕਹਿੰਦੇ ਆ ਵੀ ਆਪਣੇ ਲਾਅ ਮੇਕਰਸ ਨੂੰ ਜਿਹੜਾ ਉਹ ਤੁਸੀਂ ਫੋਨ ਵੀ ਕਰੋ ਅਤੇ ਚਿੱਠੀ ਵੀ ਪਾਓ ਅਤੇ ਉਹ ਵੀ ਕਰੋ, ਉਹਨਾਂ ਨੂੰ ਵੀ ਇਸ ਚੀਜ਼ ਦੇ ਪ੍ਰਤੀ ਸੁਹਿਰਦਤਾ
ਦੇ ਨਾਲ ਜਿਹੜਾ ਪੁੱਛੋ ਵੀ ਭਾਈ ਤੁਹਾਡਾ ਕੀ ਇਸ ਦੇ ਉੱਤੇ ਸਟੈਂਡ ਕੀ ਹੈਗਾ ਆ, ਕੀ ਚਾਹੁੰਦੇ ਆ, ਕੀ ਸੋਲਿਊਸ਼ਨ ਹੈਗਾ ਆ। ਕੋਈ ਟਾਊਨ ਹਾਲ ਮੀਟਿੰਗਸ ਹੋਣ, ਕੁਛ ਹੋਵੇ, ਲੋਕਾਂ ਦੀ ਰਾਏ ਜਾਣੀ ਜਾਵੇ ਕੀ ਜਿਹੜਾ ਉਹ ਇਸ ਦੇ ਵਿੱਚ ਲੋਕ ਚਾਹ ਰਹੇ ਨੇ, ਕਿੱਦਾਂ ਦੀ ਗੱਲ ਜਿਹੜੀ ਇਸ ਦੇ ਵਿੱਚ ਹੋਣੀ ਚਾਹੀਦੀ ਆ। ਸੋ ਆਈ ਥਿੰਕ ਇਟਸ ਲੌਂਗ ਓਵਰਡਿਊ ਇਸ ਚੀਜ਼ ਨੂੰ ਲੈ ਕੇ ਵੀ ਅਜਿਹੇ ਲੋਕਾਂ ਤੱਕ ਮਾਰੂ ਹਥਿਆਰ ਜਿਹੜੇ ਉਹ ਨਾ ਪਹੁੰਚਣ। ਇਹ ਚੀਜ਼ਾਂ ਦੇ ਲਈ ਕੁਛ ਨਾ ਕੁਛ ਤਾਂ ਜਿਹੜੇ ਆ ਹੁਣ ਚੈੱਕ ਐਂਡ ਬੈਲੈਂਸ ਜਿਹੜੇ ਆ ਉਸ ਦੇ ਵਿੱਚ ਲੈ ਕੇ ਆਉਣੇ ਚਾਹੀਦੇ ਹੈਗੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਤਾ ਹੀ ਆ ਵੀ ਕਿਸਾਨ ਮੋਰਚੇ ਦੇ ਵਿੱਚ ਹਿੰਦੁਸਤਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੇ ਤੇ ਕੋਈ ਅਸਰ ਨਹੀਂ ਹੋਇਆ। 300 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ। ਤੇ ਦੂਸਰੇ ਪਾਸੇ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਨਿਊਜ਼ੀਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈਗੀ ਆ ਜਸਿੰਡਾ, ਉਹ ਗੁਰਦੁਆਰਾ ਸਾਹਿਬ ਗਈ, ਜਿਹੜਾ ਉੱਥੇ ਦਾ ਗੁਰਦੁਆਰਾ ਸਾਹਿਬ ਕਲਗੀਧਰ ਗੁਰਦੁਆਰਾ ਟਾਕਾ ਕਿੰਨੀ ਹੈਗਾ ਆ, ਉੱਥੇ ਸਿੱਖ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ। ਤੇ ਉਸਨੇ ਕਿਹਾ ਵੀ ਸਿੱਖ ਭਾਈਚਾਰਾ ਜਿਹੜਾ ਆ ਉਹ ਮੇਰੇ ਦੇਸ਼ ਦੇ ਮੁਲਕ ਦੇ ਵਿੱਚ ਬਹੁਤ ਤਰੱਕੀ ਕਰ ਰਿਹਾ ਤੇ ਉਹਨਾਂ ਦਾ ਬਹੁਤ ਇਹਦੇ ਵਿੱਚ ਯੋਗਦਾਨ ਆ। ਤੇ ਨਾਲ ਹੀ ਜਿਹੜੀ ਪ੍ਰਾਈਮ ਮਿਨਿਸਟਰ ਆ ਉਸਨੇ ਇਹ ਕਿਹਾ ਵੀ ਸਿੱਖਾਂ ਨੇ ਮੁਸੀਬਤ ਦੀ ਘੜੀ ਦੇ ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ ਆ। ਜਦੋਂ ਕਰੋਨਾ ਵਾਇਰਸ ਆਇਆ ਉਦੋਂ ਬਹੁਤ ਲੋਕਾਂ ਨੂੰ ਜਿਹੜਾ ਫੂਡ ਆ ਉਹਨਾਂ ਨੇ ਦਿੱਤਾ ਹੈਗਾ। ਸੋ ਇਹਦੇ ਲਈ ਉਹ ਕਹਿੰਦੀ ਵੀ ਮੈਂ ਸਿੱਖ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜੀ ਬਿਲਕੁਲ। ਉੱਥੇ ਵੀ ਜਿਹੜੇ ਕਹਿੰਦੇ ਆ ਵੀ ਉਹਨਾਂ ਨੂੰ ਜਿਹੜੇ ਫਾਰਮਰ ਪ੍ਰੋਟੈਸਟ ਦੇ ਬਾਰੇ ਵੀ ਜਿਹੜੀ ਆ ਉਹ ਹੋਰ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਸੀਗੀ ਵੀ ਇਹ ਕੁਛ ਜਿਹੜਾ ਰਾਈਟ ਨਾਓ ਉੱਥੇ ਫਾਰਮਰ ਪ੍ਰੋਟੈਸਟ ਨੂੰ ਦੱਬਣ ਦੇ ਨਾਂ ਦੇ ਉੱਤੇ ਜਿਹੜੀ ਹਿਊਮਨ ਰਾਈਟ ਵਾਇਲੇਸ਼ਨ ਜਿਹੜੀ ਉੱਥੋਂ ਦੀ ਸਰਕਾਰਾਂ ਦੇ ਦੁਆਰਾ ਕੀਤੀਆਂ ਜਾ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, IRS ਜਿਹੜੀ ਉਹ ਦੱਸ ਰਹੀ ਆ, ਕਹਿੰਦੇ ਵੀ ਜਿਹੜੇ ਲੋਕ ਇਸ ਟਾਈਮ ਕਾਲੇ ਪੈ ਰਹੇ ਆ ਵੀ ਚੈੱਕ ਸਾਡੇ ਅਜੇ ਤੱਕ ਕਿਉਂ ਨਹੀਂ ਬੜੇ, ਕਿੱਥੇ ਜਿਹੜੇ ਉਹ ਰਹਿ ਗਏ ਆ। ਕਹਿੰਦੇ 24 ਮਾਰਚ ਨੂੰ ਯਾਨੀ ਕਿ ਕੱਲ੍ਹ ਨੂੰ ਹੋਰ ਜਿਹੜੇ ਸਟਿਮੂਲਸ ਚੈੱਕਸ ਆ ਲੋਕਾਂ ਦੇ ਖਾਤਿਆਂ ਦੇ ਵਿੱਚ ਜਾਂ ਉਹਨਾਂ ਦੇ ਘਰਾਂ ਤੱਕ ਜਿਹੜੇ ਆ ਉਹ ਪਹੁੰਚਣਗੇ। 90 ਮਿਲੀਅਨ ਲੋਕਾਂ ਨੂੰ ਆਲਰੇਡੀ ਡਾਇਰੈਕਟ ਡਿਪੋਜ਼ਿਟ ਦੇ ਜ਼ਰੀਏ IRS ਨੇ ਜਿਹੜੇ $1400 ਦੇ ਹਿਸਾਬ ਦੇ ਨਾਲ ਜਿੰਨੇ ਲੋਕਾਂ ਦੇ ਘਰਾਂ ਦੇ ਵਿੱਚ ਜੀ ਰਹਿੰਦੇ ਆ ਜਿਹੜੇ ਐਲੀਜੀਬਲ ਉਸ ਹਿਸਾਬ ਦੇ ਨਾਲ ਉਹਨਾਂ ਨੇ ਘੱਲੇ ਆ। ਅਤੇ ਕਹਿੰਦੇ ਆਲਰੇਡੀ 1.5 ਲੱਖ ਹੋਰ ਚੈੱਕ ਜਿਨ੍ਹਾਂ ਦੀ ਬੈਂਕਿੰਗ ਇਨਫੋਰਮੇਸ਼ਨ IRS ਦੇ ਕੋਲ ਨਹੀਂ ਸੀ ਉਹਨਾਂ ਨੇ ਜਿਹੜੀਆਂ ਆ ਉਹ ਘੱਲ ਦਿੱਤੇ ਆ। ਸੋ ਜੇ ਤੁਹਾਡਾ ਐਡਰੈਸ ਮੂਵ ਹੋਇਆ ਆ ਜਾਂ ਚਿੱਠੀਆਂ ਜਿਹੜੀਆਂ ਆਉਣੀਆਂ ਆ ਭਈ ਧਿਆਨ ਦੇ ਨਾਲ ਦੇਖ ਕੇ ਜਿਹੜਾ ਉਹ ਕਰਿਓ, ਆਪਾਂ ਨਹੀਂ ਤਾਂ ਚਿੱਠੀਆਂ ਨੂੰ ਉੱਦਾਂ ਹੀ ਅਜਾਈਂ ਜਿਹੜਾ ਉਹ ਸੁੱਟ ਦਿੰਦੇ ਹੈਗੇ ਆ। ਸੋ ਟ੍ਰੈਜਰੀ ਦੇ ਜਿਹੜੇ ਅਤੇ IRS ਦੇ ਅਧਿਕਾਰੀ ਉਹਨਾਂ ਨੇ ਦੱਸਿਆ ਆ ਵੀ ਕਹਿੰਦੇ ਵੀ ਹੋਰ 10 ਮਿਲੀਅਨ ਪੇਮੈਂਟਸ ਅਗਲੇ 10 ਦਿਨਾਂ ਦੇ ਵਿੱਚ ਕਹਿੰਦੇ ਆ ਉਹ ਡਿਸਟਰੀਬਿਊਟ ਕਰਨ ਜਾ ਰਹੇ ਆ। ਇਹ ਤੀਜਾ ਰਾਊਂਡ ਹੈਗਾ ਜਿਹੜਾ ਸਟਿਮੂਲਸ ਪੇਮੈਂਟਸ ਦਾ ਅਮਰੀਕਾ ਦੇ ਵਿੱਚ ਜਿਹੜੇ 1 ਸਾਲ ਦੇ ਜਦੋਂ ਤੋਂ ਇਹ ਪੈਨੇਡੈਮਿਕ ਸ਼ੁਰੂ ਹੋਇਆ ਉਸ ਤੋਂ ਬਾਅਦ ਦੇ ਵਿੱਚ ਮਿਲਿਆ ਆ। ਅਤੇ ਇਹ ਜਿਹੜੀਆਂ ਇਸ ਵਾਰੀ ਤੀਜੀ ਵਾਰੀ ਜਿਹੜੇ ਚੈੱਕ ਮਿਲ ਰਹੇ ਆ ਇਹ $1.9 ਟ੍ਰਿਲੀਅਨ ਦਾ ਜਿਹੜਾ ਅਮੈਰੀਕਨ ਰੈਸਕਿਊ ਪਲਾਨ ਆ ਉਸ ਦੇ ਤਹਿਤ ਲੋਕਾਂ ਨੂੰ ਇਹ ਕਾਨੂੰਨ ਦੇ ਤਹਿਤ ਇਸ ਟਾਈਮ ਚੈੱਕਸ ਮਿਲ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਥੋੜ੍ਹੇ ਮਿੰਟ ਪਹਿਲਾਂ ਜਿਹੜੀ ਕੈਲੀਫੋਰਨੀਆ ਜੰਟਵਿਲ ਟਾਊਨ ਆ ਉੱਥੋਂ ਖਬਰ ਆ ਰਹੀ ਆ, ਨੈਪਾ ਕਾਉਂਟੀ ਸ਼ੈਰਿਫ ਆਫਿਸ ਨੇ ਕਿਹਾ ਵੀ ਉੱਥੇ ਇੱਕ ਵੈਟਰਨਸ ਹੋਮ ਦੀ ਜਿਹੜੀ ਫੈਸਿਲਿਟੀ ਆ ਉੱਥੇ ਇੱਕ ਲੇਡੀ ਆ ਉਹ ਗਨ ਲੈ ਕੇ ਜਿਹੜੀ ਘੁੰਮ ਰਹੀ ਆ। ਉਹ ਸਾਰਾ ਏਰੀਆ ਉਸ ਜਿਹੜੀ ਫੈਸਿਲਿਟੀ ਆ ਉਹਦੇ ਆਲੇ ਦੁਆਲੇ ਉਸ ਨੂੰ ਕੁਆਰੰਟੀਨ ਕੀਤਾ ਗਿਆ ਹੈਗਾ ਆ। ਇਹ ਲੇਟੈਸਟ ਖਬਰ ਜਿਹੜੀ ਆ ਜੰਟਵਿਲ ਕੈਲੀਫੋਰਨੀਆ ਉੱਥੇ ਵੈਟਰਨਸ ਫੈਸਿਲਿਟੀ ਆ ਉੱਥੋਂ ਆ ਰਹੀ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਐਰੀਜ਼ੋਨਾ ਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਆ। ਕਹਿੰਦੇ ਵੀ ਉਹਨੇ ਨੈਸ਼ਨਲ ਗਾਰਡਜ਼ਮੈਨ ਉਹਨਾਂ ਨੂੰ ਬੰਦੂਕ ਦੀ ਨੋਕ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੱਖਿਆ। ਇਹ ਜਿਹੜੇ ਨੈਸ਼ਨਲ ਗਾਰਡਜ਼ਮੈਨ ਆ ਇਹ COVID-19 ਦੀਆਂ ਵੈਕਸੀਨਸ ਜਿਹੜੀਆਂ ਆ ਉਹ ਟਰਾਂਸਪੋਰਟ ਕਰ ਰਹੇ ਸੀਗੇ। ਸਸਪੈਕਟ ਜਿਹੜਾ ਸੀਗਾ ਉਹ ਕਹਿੰਦਾ ਵੀ ਮੈਂ ਡਿਟੈਕਟਿਵ, ਉਹਨੇ ਇਹ ਕਲੇਮ ਕੀਤਾ ਵੀ ਮੈਂ ਡਿਟੈਕਟਿਵ ਹੈਗਾ ਆ। ਅਤੇ ਜਿਹੜੇ ਅਨਆਰਮਡ ਗਾਰਡਜ਼ਮੈਨ ਸੀਗੇ ਉਹਨਾਂ ਨੂੰ ਵਹੀਕਲ ਤੋਂ ਬਾਹਰ ਜਿਹੜਾ ਗੱਡੀ ਤੋਂ ਬਾਹਰ ਜਿਹੜਾ ਉਹਨਾਂ ਨੇ ਗਨ ਪੁਆਇੰਟ ਦੇ ਉੱਤੇ ਜਿਹੜਾ ਉਹ ਕੱਢਿਆ ਅਤੇ ਉੱਥੇ ਉਹਨਾਂ ਨੂੰ ਰੱਖਿਆ। ਹੁਣ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਲੈਰੀ ਹੈਰਿਸ 66 ਸਾਲਾਂ ਦਾ ਵਿਲਕੌਕਸ ਨਾਂ ਦਾ ਜਿਹੜਾ ਇਹ ਬੰਦਾ ਸੀਗਾ। ਕਹਿੰਦੇ ਵੀ ਇਸ ਤੋਂ ਪਹਿਲਾਂ ਵੀ ਉਹਨੇ ਕਈ ਹੋਰ ਵੈਨਸ ਨੂੰ ਇਸ ਤਰੀਕੇ ਦੇ ਨਾਲ ਬੰਦੂਕ ਦੀ ਨੋਕ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਅਗਵਾਹ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਹੈਗੀ ਆ।
ਜੀ ਅਗਲੀ ਖਬਰ ਜਿਹੜੀ ਆ ਸ਼ਿਕਾਗੋ ਤੋਂ ਆ ਰਹੀ ਆ। ਇਵਾਨਸਟਨ ਇਲੀਨਾਇਸ ਦੇ ਵਿੱਚ ਇੱਕ ਪਹਿਲਾ ਟਾਊਨ USA ਦਾ ਬਣ ਗਿਆ ਜਿੱਥੇ ਕਿ ਕਾਲੇ ਮੂਲ ਦੇ ਲੋਕਾਂ ਨੂੰ ਜਦੋਂ ਉਹਨਾਂ ਨਾਲ ਧੱਕਾ ਹੋਇਆ, ਸਲੇਬਰੀ ਦੇ ਦੌਰਾਨ ਰੱਖਿਆ ਗਿਆ ਤੇ ਉਹਨਾਂ ਨੂੰ ਹੁਣ ਫਾਈਨੈਂਸ਼ੀਅਲ ਹੈਲਪ ਦਿੱਤੀ ਜਾਊਗੀ। ਇਹ ਜਿਹੜੀ ਸਿਟੀ ਆ ਇਵਾਨਸਟਨ, ਇਹਨਾਂ ਨੇ 8 ਦੇ ਮੁਕਾਬਲੇ 1 ਦੇ ਨਾਲ ਵੋਟ ਪਾਈ ਆ ਜਿਸ 'ਚ 4 ਲੱਖ ਡਾਲਰ ਕਾਲੇ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੂੰ ਦਿੱਤਾ ਜਾਊਗਾ। ਸੋ ਇਹਨੂੰ ਰੈਪਰੇਸ਼ਨਸ ਬਿੱਲ ਕਰਕੇ ਕਿਹਾ ਗਿਆ ਆ। ਕਹਿੰਦੇ ਪਈ ਆਉਣ ਵਾਲੇ 10 ਸਾਲਾਂ ਦੇ ਵਿੱਚ $10 ਮਿਲੀਅਨ ਸਿਟੀ ਨੇ ਪਲੈਜ ਕੀਤਾ ਆ। ਇਹ ਸਾਰਾ ਰੈਵਨਿਊ 3% ਜਿਹੜਾ ਸੇਲਸ ਆਫ ਰੀਕ੍ਰੀਏਸ਼ਨਲ ਮਰਵਾਨਾ ਆ ਉੱਥੇ ਆਊਗਾ। ਕਹਿੰਦੇ ਵੀ 1919 ਤੋਂ ਲੈ ਕੇ 1969 ਤੱਕ ਜਿਹੜੇ ਕਾਲੇ ਮੂਲ ਦੇ ਲੋਕ ਸੀ ਜਿਨ੍ਹਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਸਲੇਵ ਬਣਾ ਕੇ ਰੱਖਿਆ ਗਿਆ ਸੀ 1919 ਤੋਂ ਲੈ ਕੇ 1969 ਤੱਕ, ਤੇ ਉਹਨਾਂ ਦੇ ਜਿਹੜੇ ਡਿਸੈਂਡੈਂਟਸ ਹੈਗੇ ਆ, ਉਹਨਾਂ ਦੇ ਜਿਹੜੇ ਬੱਚੇ ਹੈਗੇ ਆ, ਉਹ ਇਸ ਫੰਡ ਲਈ ਐਲੀਜੀਬਲ ਹੋਣਗੇ। ਇੱਕ ਪਰਿਵਾਰ ਨੂੰ $25,000 ਤਾਈਂ ਜਾਂ ਉਹਦੀ ਘਰ ਦੀ ਜਿਹੜੀ 3% ਡਾਊਨ ਪੇਮੈਂਟ ਦੇਣ ਦੇ ਲਈ ਇਹ ਹੈਲਪ ਕੀਤੀ ਜਾਊਗੀ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਥੇ ਬ੍ਰੇਕ ਵੀ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559-900-0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ, 3135 ਈਸਟ ਸੈਂਟਰਲ ਐਵੇਨਿਊ, ਫ੍ਰੈਜ਼ਨੋ। ਟੈਕਸ ਫਾਈਲ ਕਰਨ ਦਾ ਸਮਾਂ ਆ ਚੁੱਕਾ ਹੈ। ਜੇਕਰ ਤੁਸੀਂ ਵੀ ਇੰਡੀਵਿਜੂਅਲ, ਕੰਪਨੀ ਜਾਂ LLC ਦਾ ਟੈਕਸ ਫਾਈਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਸੀਮਾ ਕੌਰ ਨੂੰ, ਜਿਨ੍ਹਾਂ ਨੂੰ ਕਈ ਸਾਲਾਂ ਦਾ ਇਨਕਮ ਟੈਕਸ ਦਾ ਤਜਰਬਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ A1 ਇਨਕਮ ਟੈਕਸ ਸਰਵਿਸਿਜ਼ INC ਨੂੰ 559-515-6330, 5595156330, 5593214175। ਤੁਸੀਂ ਆਪਣੇ ਡਾਕੂਮੈਂਟ ਈਮੇਲ ਵੀ ਕਰ ਸਕਦੇ ਹੋ। ਐਡਰੈਸ 2540 ਵੈਸਟ ਸ਼ਾw ਲੇਨ, ਸੂਈਟ 109, ਫ੍ਰੈਜ਼ਨੋ। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038, 559-770-5038। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4082725200। ਬਈ ਜੱਟ ਦਾ ਹੱਥ ਤਾਂ ਮੁੱਛ ਤੇ ਜੱਚਦਾ ਹੈ, ਤੂੰ ਸਿਰ ਤੇ ਰੱਖੀ ਬੈਠਾ। ਉਹ ਯਾਰ, ਇੱਕ ਤਾਂ ਕੋਵਿਡ ਕਰਕੇ ਬਦਾਮਾਂ ਦਾ ਰੇਟ ਘਟ ਮਿਲਿਆ, ਉੱਤੋਂ ਪ੍ਰੂਨਿੰਗ ਕੀਤੀ ਨੂੰ 3 ਵੀਕ ਹੋ ਗਏ। ਸ਼੍ਰੈਡਿੰਗ ਵਾਲਾ ਆ ਨਹੀਂ ਰਿਹਾ ਤੇ ਅਜੇ ਮੰਮੀ ਸ਼ੇਕ ਵੀ ਕਰਾਉਣਾ ਆ। ਤੂੰ ਫੋਨ ਕਰ ਬਾਟੈਗ ਵਾਲਿਆਂ ਨੂੰ। ਮੈਂ ਇਸ ਸਾਲ ਐਲੀਮੈਂਟ ਹਾਰਵੈਸਟਿੰਗ ਤੋਂ ਲੈ ਕੇ ਮੰਮੀ ਸ਼ੇਕ, ਬੂਟਿਆਂ ਨੂੰ ਸਪਰੇ ਤੇ ਸ਼੍ਰੈਡਿੰਗ ਸਭ ਉਹਨਾਂ ਤੋਂ ਹੀ ਕਰਵਾਇਆ ਹੈ। ਬ੍ਰਾਂਡ ਨਿਊ ਮਸ਼ੀਨਰੀ, ਐਕਸਪੀਰੀਅੰਸਡ ਕ੍ਰਿਊ ਤੇ ਸਭ ਤੋਂ ਵੱਡੀ ਗੱਲ ਟਾਈਮ ਦੇ ਪੂਰੇ ਪਾਬੰਦ ਨੇ। ਲੈ, ਤੂੰ ਤਾਂ ਮੇਰੀ ਟੈਨਸ਼ਨ ਹੀ ਲਾਤੀ। ਨੰਬਰ ਤਾਂ ਦੇ। ਜੀ ਹਾਂ, ਬਦਾਮਾਂ ਦੀ ਹਾਰਵੈਸਟਿੰਗ, ਬੂਟਿਆਂ ਦੀ ਸਪਰੇ, ਮੰਮੀ ਸ਼ੇਕ ਤੇ ਸ਼੍ਰੈਡਿੰਗ ਦੇ ਲਈ ਯਾਦ ਰੱਖਣਾ ਬਾਟ Egg Services, professional service satisfaction guaranteed. It's their slogan. Call Raja Bhat 5593752652. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM ਅਤੇ 104.5 FM। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408-272-5200, 4082725200।
ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464 DRE number 01839828 NMLS ID 162808. All loans approval are subject to lender underwriting. ਐਕਸਪ੍ਰੈਸ ਟਰਾਂਸਪੋਰਟੇਸ਼ਨ ਇਹਨਾਂ ਨੂੰ ਸੈਕਰਾਮੈਂਟੋ, ਸਟਾਕਟਨ ਤੇ ਯੂਬਾ ਸਿਟੀ ਦੇ ਏਰੀਆ ਵਿੱਚ ਡਰਾਈਵਰਾਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਡਰਾਈਵਰ 1650 ਤੱਕ ਵੀਕਲੀ ਕਮਾ ਸਕਦੇ ਹਨ ਜੋ ਕਿ 25 ਤੋਂ 30 ਪਰ ਆਵਰ ਬਣਦਾ ਹੈ। ਲੇਟੈਸਟ ਮਾਡਲ ਦੇ ਟਰੱਕ 90% ਡ੍ਰੌਪ ਐਂਡ ਹੁੱਕ ਦੇ ਲੋਡ। ਡਰਾਈਵਰ ਡੇਲੀ ਘਰ ਆ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 530 419 4543 530-419-4543। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID ਸੈਕਰਾਮੈਂਟੋ 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਆਪਣਾ ਸਵੇਰ ਦਾ ਪ੍ਰੋਗਰਾਮ ਹੈ ਚੱਲ ਰਿਹਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਮੌਕੇ ਸਿੱਖ ਕੋਲੀਸ਼ਨ ਤੋਂ ਇੰਦਰਪ੍ਰੀਤ ਕੌਰ ਜਿਹੜੇ ਉਹ ਜੁੜ ਚੁੱਕੇ ਨੇ। ਬੀਤੇ ਵੀਕ ਦੇ ਵਿੱਚ ਇੱਥੇ ਐਥਨਿਕ ਸਟੱਡੀਜ਼ ਦੇ ਵਿੱਚ ਜਿਹੜਾ ਕਰਿਕੂਲਮ ਆ ਉਹ ਪਾਸ ਹੋਇਆ ਆ। ਸੋ ਸਿਲੇਬਸ ਜਿਹੜਾ ਇੱਕ ਹਿਸਾਬ ਦੇ ਨਾਲ ਪਾਸ ਹੋਇਆ, ਜਿਸ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਆ ਉਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀ ਉਹ ਦਿੱਤੀ ਜਾਊਗੀ। ਜਕਾਰਾ ਮੂਵਮੈਂਟ ਸਿੱਖ ਕੋਲੀਸ਼ਨ ਵਾਲੇ ਪਿਛਲੇ ਲੰਮੇ ਸਮੇਂ ਤੋਂ ਇਸ ਨੂੰ ਆਪਣੇ ਕਰਿਕੂਲਮ ਦੇ ਵਿੱਚ ਇਨਕਲੂਡ ਕਰਨ ਦੇ ਲਈ ਕੋਸ਼ਿਸ਼ਾਂ ਦੇ ਵਿੱਚ ਸੀਗੇ। ਸੋ ਆਪਣੇ ਨਾਲ ਸਿੱਖ ਕੋਲੀਸ਼ਨ ਤੋਂ ਇਸ ਟਾਈਮ ਇੰਦਰਪ੍ਰੀਤ ਕੌਰ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ ਜੀ। ਸੋ ਜੀ ਇੰਦਰਪ੍ਰੀਤ, ਸੋ ਜ਼ਰੂਰ ਦੱਸੋ ਵੀ ਇਹ ਜਿਹੜਾ ਹੁਣ ਰੀਸੈਂਟਲੀ ਲਾਸਟ ਵੀਕ ਪਾਸ ਹੋਇਆ ਐਥਨਿਕ ਸਟੱਡੀਜ਼ ਦੇ ਮਾਮਲੇ ਦੇ ਵਿੱਚ, ਇਸ ਦੇ ਵਿੱਚ ਕੀ ਕੁਛ ਇਨਕਲੂਡ ਹੈਗਾ ਆ? ਕਦੋਂ ਤੋਂ ਇਹ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀਗੀ? ਹਾਂਜੀ, ਸੋ ਇਹ ਕੋਸ਼ਿਸ਼ ਸਾਡੀ ਜਕਾਰਾ ਮੂਵਮੈਂਟ ਕੋਲੀਸ਼ਨ ਦੀ 1 ਸਾਲ ਹੋ ਗਿਆ। ਅਸੀਂ ਮਾਰਚ 2020 ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਐਥਨਿਕ ਸਟੱਡੀਜ਼ ਮਾਡਲ ਆ ਇਹ ਪਾਸ ਹੋਣਾ ਆ ਤੇ ਅਸੀਂ ਦੋਨਾਂ ਨੇ ਰਲ ਕੇ ਆਰਗੇਨਾਈਜੇਸ਼ਨਸ ਨੇ ਕੰਪਰੀਹੈਂਸਿਵ ਜਿਹੜੇ ਰეკਮੈਂਡੇਸ਼ਨ ਹੁੰਦੇ ਆ ਜਿਸ ਤਰ੍ਹਾਂ ਅਸੀਂ ਕਿਸ ਤਰ੍ਹਾਂ ਇਹ ਇੰਪਰੂਵ ਕਰ ਸਕਦੇ ਹਾਂ ਐਥਨਿਕ ਸਟੱਡੀਜ਼ ਮਾਡਲ ਨੂੰ, ਤੇ ਅਸੀਂ ਟੀਚਰਾਂ ਲਈ ਜਿਹੜਾ ਲੈਸਨ ਪਲਾਨ ਵੀ ਆ ਉਹ ਵੀ ਡਰਾਫਟ ਕੀਤਾ ਸੀ। ਸੋ 1 ਸਾਲ ਦੀ ਸਾਡੀ ਕੋਸ਼ਿਸ਼ ਇਹ ਚੱਲ ਰਹੀ ਹੈ। ਓਕੇ, ਸੋ ਇਹ ਇੰਦਰਪ੍ਰੀਤ ਜੀ ਇਹ ਵੀ ਹੁਣ ਦੱਸੋ ਵੀ ਇਹ ਜਿਹੜਾ ਐਥਨਿਕ ਸਟੱਡੀਜ਼ ਦੇ ਮਾਮਲੇ ਦੇ ਵਿੱਚ ਜਿਹੜਾ ਕੰਪਰੀਹੈਂਸਿਵ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੇ ਚੇਂਜਿਸ ਆ, ਸੋ ਕੀ ਚੇਂਜਿਸ ਹੈਗੇ, ਕੀ ਆਪਣੀ ਜਿਹੜੀ ਕੌਮ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਇਸ ਦੇ ਵਿੱਚ ਕੀ ਹੈਗਾ? ਹਾਂਜੀ, ਸੋ ਇਹ ਇੱਕ ਲੈਸਨ ਪਲਾਨ ਅਸੀਂ ਦਿੱਤਾ ਹੈ ਟੀਚਰਾਂ ਨੂੰ ਜਿਹ 'ਚ ਥੋੜ੍ਹਾ ਜਿਹਾ ਐਕਸਪਲੇਨੇਸ਼ਨ ਹੁੰਦਾ ਹੈ ਕਿ ਸਾਡੇ ਜਿਹੜੇ ਸਿੱਖ ਆ ਉਹ 125 ਸਾਲ ਹੋ ਗਏ ਕੈਲੀਫੋਰਨੀਆ ਦੇ ਵਿੱਚ ਵਸਦੇ ਨੂੰ, ਤੇ ਅਸੀਂ ਕਿਹੜੀਆਂ ਸੋਸ਼ਲ ਕੰਟਰੀਬਿਊਸ਼ਨਸ ਦਿੱਤੀਆਂ ਆ ਕੈਲੀਫੋਰਨੀਆ ਦੇ ਵਿੱਚ। ਸੋ ਮੰਨ ਲਓ ਕਿ ਪਹਿਲਾ ਗੁਰਦੁਆਰਾ ਵੀ ਸਾਡਾ ਸਟਾਕਟਨ ਗੁਰਦੁਆਰਾ ਇੱਥੇ ਖੁੱਲਿਆ ਸੀ ਯੂਨਾਈਟਿਡ ਸਟੇਟਸ ਦੇ ਵਿੱਚ, ਤੇ ਉਹ ਆਲਸੋ ਥੋੜਾ ਐਕਸਪਲੋਰ ਕਰਦਾ ਆ ਕਿ ਜਿਹੜੇ ਸਾਡੇ ਸਿੱਖ ਉਹਨਾਂ ਨੇ ਕੀ ਕੰਮ ਕੀਤਾ। ਸੋ ਦਲੀਪ ਸਿੰਘ ਸੌਂਦ ਹੋ ਗਏ ਜਿਹੜੇ ਪਹਿਲੇ ਸਾਊਥ ਏਸ਼ੀਅਨ ਕਾਂਗਰਸਮੈਨ ਸੀਗੇ, ਭਗਤ ਸਿੰਘ ਟਿੰਡ ਉਹਨਾਂ ਨੇ ਕੀ ਕੁਛ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ, ਤੇ ਆਲਸੋ ਜਿਹੜੇ ਸਿੱਖ ਇਮੀਗ੍ਰੇਸ਼ਨ ਸਟੋਰੀਜ਼ ਵਾ ਕਿਸ ਤਰ੍ਹਾਂ ਪਹਿਲਾਂ ਜਿਹੜੇ ਸਾਡੇ ਸਿੱਖ ਪੰਜਾਬੀ ਉਹ ਪਹਿਲਾਂ
ਟ੍ਰਾਂਸਕੌਂਟੀਨੈਂਟਲ ਰੇਲਰੋਡਸ ਤੇ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ ਖੇਤੀਬਾੜੀ ਦੇ ਵੀ ਬਹੁਤ ਕੰਮ ਕੀਤਾ ਤੇ ਹੁਣ ਵੀ ਸਾਡਾ ਖੇਤੀਬਾੜੀ ਦਾ ਬਹੁਤ ਹੀ ਕੰਮ ਚੱਲਦਾ ਕੈਲੀਫੋਰਨੀਆ ਦੇ ਵਿੱਚ। ਓਕੇ ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਇਹ ਕਾਫੀ ਵੱਡੀ ਪ੍ਰੋਬਲਮ ਸੀ ਕੈਲੀਫੋਰਨੀਆ ਦੇ ਵਿੱਚ। ਲਗਭਗ ਇਹਨੂੰ ਜਿਹੜਾ ਐਥਨਿਕ ਸਟੱਡੀਜ਼ ਦੇ ਵਿੱਚ ਸਾਰੀਆਂ ਜਿਹੜੇ ਜਿਊਜ਼ ਵੀ ਆ, ਪ੍ਰੋ ਅਰਬ ਵੀ, ਕਿਉਂਕਿ ਉਹ ਆਪਸ 'ਚ ਹੀ ਲੜਦੇ ਰਹਿੰਦੇ ਆ, ਉਹਨਾਂ ਦੀ ਜਿਹੜੀ ਹਿਸਟਰੀ ਦੇ ਵਿੱਚ ਵੀ ਇੱਕ ਦੂਜੇ ਨੂੰ ਬਹੁਤ ਗਲਤ ਦੱਸਿਆ ਜਾਂਦਾ ਸੀ। ਸੋ 2 ਸਾਲ ਲੱਗੇ ਆ ਮੈਨੂੰ ਲੱਗਦਾ ਇਸ ਕੰਮ ਤੇ, ਕਹਿੰਦੇ ਵੀ 1 ਲੱਖ ਤੋਂ ਵੱਧ ਜਿਹੜੇ ਪਬਲਿਕ ਕਮੈਂਟਸ ਆਏ ਸੀ ਇਹਦੇ ਤੇ। ਜੀ ਇੰਦਰਪ੍ਰੀਤ। ਹਾਂਜੀ ਕਿੰਨੀਆਂ ਮਾਈਨੋਰਿਟੀ ਕਮਿਊਨਿਟੀਜ਼ ਨੇ ਜਿੰਦਾ ਭਾਜੀ ਨੇ ਹੁਣੇ ਕਿਹਾ ਆ, ਉਹਨਾਂ ਨੇ ਪਬਲਿਕ ਕਮੈਂਟ ਕੀਤਾ। ਸਿਰਫ ਸਿੱਖ ਕਮਿਊਨਿਟੀ ਦਾ ਨਹੀਂ ਹੈਗਾ ਇਹ ਜਿਹੜਾ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਆ, ਇਟਸ ਅ ਲੋਟ ਆਫ ਡਿਫਰੈਂਟ ਕਮਿਊਨਿਟੀਜ਼ ਜਿਹੜੇ ਕੈਲੀਫੋਰਨੀਆ ਦੇ ਵਿੱਚ ਵਸਦੇ ਆ ਤੇ ਉਹ ਸਾਰੇ ਆਪਣੇ ਆਰਗੂਮੈਂਟਸ ਲੈ ਕੇ ਆਉਂਦੇ ਸੀ ਕਿ ਬਹੁਤ ਹੀ ਜ਼ਰੂਰੀ ਆ ਕਿ ਸਾਡੇ ਜਿਹੜੇ ਕਲਾਸ ਵਾਲੇ ਆ 9ਵੀਂ ਤੋਂ 12ਵੀਂ ਤੋਂ ਲੈ ਕੇ ਇਹ ਪੜ੍ਹਨਾ ਬਹੁਤ ਬਹੁਤ ਜ਼ਰੂਰੀ ਹੈ, ਕਿਉਂਕਿ ਕਲਾਸਮੇਟਾਂ ਨੂੰ ਵੀ ਪਤਾ ਹੋਣਾ ਚਾਹੀਦਾ ਆ ਕਿ ਡਿਫਰੈਂਟ ਮਾਈਨੋਰਿਟੀਜ਼ ਦਾ ਇਤਿਹਾਸ ਤੇ ਉਹ ਕੈਲੀਫੋਰਨੀਆ ਨੂੰ ਕਿਸ ਤਰ੍ਹਾਂ ਅਫੈਕਟ ਕੀਤਾ ਸੀ, ਰਾਈਟ? ਤੇ ਉਸ ਦੇ ਨਾਲ ਸਾਨੂੰ ਉਮੀਦ ਹੈ ਕਿ ਬੁਲਿੰਗ ਵੀ ਘਟੀ ਜਾਊਗੀ ਕਲਾਸਰੂਮਾਂ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਸਿੱਖ ਹੈਗੇ ਕੌਣ ਆ ਤੇ ਅਸੀਂ ਇੱਥੋਂ 125 ਸਾਲ ਤੱਕ ਅਸੀਂ ਹੈਗੇ ਆ। ਇਹ ਨਹੀਂ ਹੈਗਾ ਕਿ ਅਸੀਂ very new migrants ਹੋ, ਹਨਾ? ਸਾਡੀ ਹਿਸਟਰੀ, ਸਾਡਾ ਇਤਿਹਾਸ ਇੱਥੇ ਕੈਲੀਫੋਰਨੀਆ ਦੇ ਵਿੱਚ ਹੈਗਾ ਆ। ਸੋ ਸਾਡੀ ਉਮੀਦ ਹੈ ਕਿ ਹੇਟ ਜਿਹੜੀ ਆ ਉਹ ਡਿਮਿਨਿਸ਼ ਹੁੰਦੀ ਜਾਊਗੀ, especially in education places, so school, especially in high schools too. ਜੀ ਸੋ ਇੰਦਰਪ੍ਰੀਤ, ਇਹ ਵੀ ਦੱਸੋ ਇਹ ਜਿਹੜਾ ਕਰਿਕੂਲਮ ਆ ਇਹ ਕੀ ਸਾਰਿਆਂ ਦੇ ਉੱਤੇ ਹੋਣਾ ਆ ਜਾਂ ਇਹ ਟੀਚਰ ਦੇ ਉੱਤੇ ਡਿਪੈਂਡ ਹੋਣਾ ਆ ਵੀ ਉਹਨਾਂ ਨੇ ਇਹ ਪੜ੍ਹਾਉਣਾ ਆ ਜਾਂ ਨਹੀਂ ਪੜ੍ਹਾਉਣਾ ਆ, ਤੇ ਨਾਲੇ ਕਿਹੜੇ ਗ੍ਰੇਡਸ ਦੇ ਵਿੱਚ ਇਹ ਜਿਹੜੀ ਐਜੂਕੇਸ਼ਨ ਆ ਉਹ ਉਹਨਾਂ ਨੇ ਲਾਉਣੀ ਆ? ਹਾਂਜੀ, ਇਹ ਡਿਪੈਂਡ ਕਰਦਾ ਹੈ ਕਿ ਟੀਚਰ ਨੇ ਪੜ੍ਹਾਉਣਾ ਹੋਵੇ ਜਾਂ ਨਹੀਂ, ਪਰ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਦਾ ਜਿਹੜਾ ਸਿੱਖ ਲੈਸਨ ਪਲਾਨ ਉਹ ਇਨਕਲੂਡਡ ਹੋਊਗਾ। ਸੋ ਟੀਚਰ ਨੂੰ ਮੌਕਾ ਮਿਲਦਾ ਹੈ ਕਿ ਉਹ ਪੜ੍ਹ ਸਕਣ ਇਹ ਲੈਸਨ ਪਲਾਨ ਤੇ ਉਸ ਤੋਂ ਬਾਅਦ ਉਹ ਆਪਣੀ ਕਲਾਸਰੂਮ ਨੂੰ ਪੜ੍ਹਾਉਣ। ਤੇ ਇਹ ਸਿਰਫ 9ਵੀਂ ਤੋਂ 12ਵੀਂ ਤੋਂ ਲੈ ਕੇ ਆ, ਸੋ ਜਿਹੜੇ ਹਾਈ ਸਕੂਲ ਕਲਾਸਰੂਮਸ ਆ ਉਹਨਾਂ ਲਈ ਆ, ਤੇ ਇਹ ਸੈਪਰੇਟ ਕਲਾਸ ਹੋਗੀ। ਸੋ ਇਹ ਹਿਸਟਰੀ ਦੇ ਵਿੱਚ ਨਹੀਂ ਹੈਗਾ, ਇਹ ਸੋਸ਼ਲ ਸਟੱਡੀਜ਼ ਕਲਾਸਰੂਮਸ ਦੇ ਵਿੱਚ ਨਹੀਂ ਪੜ੍ਹਾਇਆ ਜਾਊਗਾ, ਪਰ ਐਥਨਿਕ ਸਟੱਡੀਜ਼ ਇੱਕ ਪੂਰੀ ਸੈਪਰੇਟ ਕਲਾਸ ਹੋਊਗੀ। ਜੀ ਸੋ ਮਤਲਬ ਜਿਹੜੇ ਸਕੂਲ ਦੇ ਵਿੱਚ ਜਿਹੜਾ ਟੀਚਰ ਜਿੱਥੇ ਐਥਨਿਕ ਸਟੱਡੀਜ਼ ਦਾ ਸਬਜੈਕਟ ਪੜ੍ਹਾਇਆ ਜਾਊਗਾ ਉਸ ਦੇ ਵਿੱਚ ਫਿਰ ਇਹ ਜਾਣਕਾਰੀ ਜਿਹੜੀ ਹੋਊਗੀ। ਚਲੋ ਆਪਣਾ ਇਹ ਹੁਣ ਪਹਿਲਾ ਸਟੈਪ ਤਾਂ ਕਰ ਲਿਆ ਵੀ ਐਥਨਿਕ ਸਟੱਡੀਜ਼ ਦੇ ਵਿੱਚ ਆਪਣੀ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਇਨਕਲੂਡ ਜਿਹੜੀ ਉਹ ਕੀਤੀ ਗਈ ਆ। ਸੋ ਨੈਕਸਟ ਸਟੈਪ ਇਹ ਹੈਗਾ ਵੀ ਕਲਾਸਰੂਮਸ ਦੇ ਵਿੱਚ ਇਸ ਦੀ ਮੰਗ ਜਿਹੜੀ ਉਹ ਹੋਵੇ ਤਾਂ ਜੋ ਇਸ ਸਬਜੈਕਟ ਨੂੰ ਜਿਹੜਾ ਉਹ ਵੱਖ-ਵੱਖ ਸਕੂਲਸ ਦੇ ਵਿੱਚ ਜਿਹੜਾ ਉਹ ਪੜ੍ਹਾਇਆ ਜਾਵੇ। ਸੋ ਇੰਦਰਪ੍ਰੀਤ, ਇਹ ਵੀ ਦੱਸੋ ਵੀ ਜਿਹੜੇ ਕੋਈ ਚਾਹੁੰਦੇ ਨੇ ਵੀ ਇਸ ਤਰੀਕੇ ਦੇ ਨਾਲ ਇਹ ਵਾਲੀ ਸਟੱਡੀਜ਼ ਹਿਸਟਰੀ ਬਾਰੇ ਜਿਹੜਾ ਉਹ ਆਵੇ, ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਕੁਛ ਉਸ ਦੇ ਵਿੱਚ ਕਰਨਾ ਪੈਣਾ ਆ, ਕੁਛ ਕਰਨਾ ਚਾਹੀਦਾ ਹੈ, ਕੀ ਕਰ ਸਕਦੇ ਨੇ? ਹਾਂਜੀ, ਸੋ ਪੇਰੈਂਟਸ ਨੂੰ ਇਹ ਆ ਕਿ ਤੁਸੀਂ ਆਪਣੇ ਬੱਚਿਆਂ ਦੀ ਟੀਚਰਾਂ ਦੇ ਨਾਲ ਉਹਨਾਂ ਕੋਲ ਐਥਨਿਕ ਸਟੱਡੀਜ਼ ਕਲਾਸ ਦਿੱਤੀ ਜਾਵੇ 9ਵੀਂ ਜਾਂ 12ਵੀਂ ਦੇ ਵਿੱਚ। ਤੁਸੀਂ ਆਪਣੇ ਬੱਚਿਆਂ ਦੀ ਟੀਚਰਾਂ ਨੂੰ ਪੁੱਛੋ ਕਿ ਇਹ ਸਿੱਖੀ ਦਾ ਲੈਸਨ ਪਲਾਨ ਆ ਜਾਂ ਸਿੱਖ ਅਮਰੀਕਨ ਦਾ ਇਤਿਹਾਸ ਦਾ ਲੈਸਨ ਪਲਾਨ ਆ ਉਹ ਪੜ੍ਹਾਓਗੇ ਜਾਂ ਨਹੀਂ ਪੜ੍ਹਾਓਗੇ। ਤੁਸੀਂ ਸਿੱਖ ਕੋਲੀਸ਼ਨ ਨੂੰ ਵੀ ਈਮੇਲ ਕਰ ਸਕਦੇ ਆ ਤੇ ਅਸੀਂ ਦੇਖ ਸਕਦੇ ਹਾਂ ਅਸੀਂ ਟੀਚਰ ਨੂੰ ਕਹਿੰਦਾ ਦੱਸੀਏ ਕਿ ਇਹ ਪੜ੍ਹਾਉਣਾ ਉਸ ਸਕੂਲ ਦੇ ਵਿੱਚ ਬਹੁਤ ਇੰਪੋਰਟੈਂਟ ਆ, ਰਾਈਟ? ਸਪੈਸ਼ਲੀ ਕਿ ਕੈਲੀਫੋਰਨੀਆ ਹਾਈ ਸਕੂਲਾਂ ਦੇ ਵਿੱਚ ਸਾਡੀ ਸਿੱਖ ਪੋਪੂਲੇਸ਼ਨ ਜ਼ਿਆਦਾ ਹੁੰਦੀ ਆ, ਸੋ ਇਟਸ ਆਲਵੇਜ਼ ਗੁੱਡ ਕਿ ਉਹ ਟੀਚਰ ਨੂੰ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਥੋੜ੍ਹਾ ਜਿਹਾ ਦੱਸੀਏ ਕਿ ਸਾਡੀ ਪੰਜਾਬੀ ਸਿੱਖ ਪੋਪੂਲੇਸ਼ਨ ਇੱਥੇ ਜ਼ਿਆਦਾ ਹੈ, ਤੁਸੀਂ ਪਲੀਜ਼ ਇਹ ਐਥਨਿਕ ਸਟੱਡੀਜ਼ ਕਲਾਸਰੂਮ ਦੇ ਵਿੱਚ ਪਲੀਜ਼ ਪੜ੍ਹਾਓ। ਜੀ ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਸਰੋਤਿਆਂ ਨੂੰ ਦੱਸਦੇ ਜਾਈਏ ਵੀ ਆਪਣਾ ਪੰਜਾਬੀ ਰੇਡੀਓ USA ਤੁਸੀਂ ਆਲ ਓਵਰ USA ਸੁਣ ਰਹੇ ਆ। ਕੈਲੀਫੋਰਨੀਆ ਪਹਿਲੀ ਸਟੇਟ ਆ USA 'ਚ ਜਿੱਥੇ ਇਹ ਐਥਨਿਕ ਸਟੱਡੀਜ਼ ਦਾ ਪ੍ਰੋਗਰਾਮ ਇਹ ਚਾਲੂ ਹੋਣ ਜਾ ਰਿਹਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਹੋਰ ਸਟੇਟਸ ਸੁਣਦੇ ਆ, ਚਾਹੇ ਤੁਸੀਂ ਵਾਸ਼ਿੰਗਟਨ ਜਾਂ ਟੈਕਸਸ, ਜਿੱਥੇ ਆਪਣੀ ਪੋਪੂਲੇਸ਼ਨ ਜ਼ਿਆਦਾ ਆ, ਤੁਸੀਂ ਆਪਣੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਕੰਟੈਕਟ ਕਰਕੇ ਜਿਹੜੇ ਐਥਨਿਕ ਸਟੱਡੀਜ਼ ਦਾ ਹੋਰ ਸਟੇਟਾਂ 'ਚ ਵੀ ਹੁਣ ਕੈਲੀਫੋਰਨੀਆ ਨੂੰ ਜਿਹੜਾ ਫੋਲੋ ਕਰਨਾ
ਚਾਹੀਦਾ, ਤੇ ਆਪਣੇ ਕੋਲ ਆਰਗੇਨਾਈਜੇਸ਼ਨਸ ਹੈਗੀਆਂ ਜਿਸ ਤਰ੍ਹਾਂ ਸਿੱਖ ਕੋਲੀਸ਼ਨ ਆ, ਜਕਾਰਾ ਮੂਵਮੈਂਟਸ ਆ, ਇਹਨਾਂ ਤੋਂ ਤੁਸੀਂ ਹੈਲਪ ਲੈ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਬੇਸਿਕਲੀ ਇੱਕ ਗਰਾਊਂਡ ਵਰਕ ਇਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਕਰਕੇ ਜਿਹੜਾ ਉਹ ਸਥਾਪਿਤ ਕਰ ਦਿੱਤਾ ਆ। ਸੋ ਉਸੇ ਤਰਜ਼ ਦੇ ਉੱਤੇ ਵੱਖ-ਵੱਖ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੀ ਕੋਸ਼ਿਸ਼ ਹੋਣੀ ਚਾਹੀਦੀ ਆ, ਜਿੱਥੇ ਆਲਰੇਡੀ ਕੁਛ ਐਥਨਿਕ ਸਟੱਡੀਜ਼ ਦਾ ਮਟੀਰੀਅਲ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਜਾਂ ਉੱਥੇ ਪੜ੍ਹਾਇਆ ਜਾ ਰਿਹਾ, ਉਸ ਦੇ ਵਿੱਚ ਇਸ ਨੂੰ ਵੀ ਜਿਹੜਾ ਉਹ ਐਡ ਕਰਵਾ ਲੈਣਾ ਚਾਹੀਦਾ ਹੈ। ਜਿੱਥੇ ਹੋ ਸਕਦਾ ਉੱਥੇ ਜ਼ੋਰ ਲਾ ਕੇ ਜਿਹੜਾ ਉਹ ਕਰਵਾ ਲਓ, ਕਿਉਂਕਿ ਆਉਣ ਵਾਲੇ ਸਮੇਂ ਦੇ ਲਈ ਇਹ ਜਿਹੜਾ ਆ ਉਹ ਬਿਹਤਰ ਹੋਊਗਾ। ਕਿਉਂਕਿ ਜਿਹੜੀ ਇਹ ਹੇਟ ਆ ਅਤੇ ਜਿਹੜੀ ਇਹ ਬੁਲਿੰਗ ਆ, ਇਹ ਲੋਅਰ ਲੈਵਲ ਤੋਂ ਸਕੂਲਾਂ ਤੋਂ ਹੀ ਜਿਹੜੀ ਉਹ ਚਾਲੂ ਹੁੰਦੀ ਆ। ਅਤੇ ਜੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਊਗਾ ਵੀ ਸਿੱਖ ਕੌਣ ਆ, ਉਹਨਾਂ ਦਾ ਇਸ ਇਕੋਨਮੀ ਦੇ ਵਿੱਚ ਇਸ ਮੁਲਕ ਦੇ ਲਈ ਕਿੰਨੀਆਂ ਕੰਟਰੀਬਿਊਸ਼ਨਸ ਹੈਗੀਆਂ ਆ, ਕੀ ਕੁਛ ਉਹਨਾਂ ਨੇ ਜਿਹੜਾ ਉਹ ਕੀਤਾ ਆ, ਅਤੇ ਉਹਦੇ ਨਾਲ ਜਿਹੜੇ ਸਾਰੇ ਜਾਣੇ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਰਹਿੰਦੇ। ਇਹ ਨਹੀਂ ਕਹਿੰਦਾ ਵੀ ਸਿਰਫ ਤਾਂ ਹੀ ਜਿਹੜਾ ਲੋਕਾਂ ਨੂੰ ਮਿਲ ਕੇ ਜਿਹੜਾ ਉਹ ਰਹਿਣਾ ਚਾਹੀਦਾ, ਉਹ ਵੈਸੇ ਵੀ ਸਾਰਿਆਂ ਨੂੰ ਹੀ ਮਿਲ ਕੇ ਜਿਹੜਾ ਉਹ ਰਹਿਣਾ ਚਾਹੀਦਾ। ਪਰ ਇਹਦੇ ਨਾਲ ਇਹ ਆ ਵੀ ਲੋਕਾਂ ਨੂੰ ਆਪਣੀ ਆਈਡੈਂਟੀਟੀ ਬਾਰੇ, ਆਪਣੇ ਉਹਨਾਂ ਸਾਰੇ ਬਾਰੇ, ਸਿੱਖੀ ਬਾਰੇ ਜਿਹੜਾ ਆ ਹੋਰ ਥੋੜ੍ਹਾ ਜਿਹੜਾ ਇਸ ਦੇ ਵਿੱਚ ਪਤਾ ਲੱਗਦਾ ਆ। ਸੋ ਇੰਦਰਪ੍ਰੀਤ ਕੌਰ ਜੀ, ਹੁਣ ਨੈਕਸਟ ਸਟੈਪ ਜਿਹੜਾ ਉਹ ਕੀ ਹੈਗਾ ਆ ਇਹ? ਸੋ ਵਟਸ ਨੈਕਸਟ ਵੀ ਇਸ ਤੋਂ ਬਾਅਦ ਦੇ ਵਿੱਚ ਨੈਕਸਟ ਸਕੂਲ ਸਾਈਕਲ ਤੋਂ ਜਿਹੜਾ ਇਸ ਨੇ ਇਹ ਲਾਗੂ ਜਿਹੜਾ ਉਹ ਹੋ ਜਾਣਾ ਆ, ਜਾਂ ਆਲਰੇਡੀ ਇਹ ਜਿਹੜਾ ਸ਼ੁਰੂ ਹੋ ਚੁੱਕਾ ਹੋਇਆ ਇੱਦਾਂ? ਜੀ ਇਹ ਹੁਣ ਸ਼ੁਰੂ ਹੋਗਾ 2021-2022 ਸਕੂਲ ਈਅਰ ਦੇ ਵਿੱਚ। ਸੋ ਸਤੰਬਰ ਜਿਹੜਾ ਆਉਣ ਵਾਲਾ ਸਾਲ ਵਾ ਐਜੂਕੇਸ਼ਨ ਲਈ, ਉਹ ਹਾਈ ਸਕੂਲ ਦੇ ਵਿੱਚ ਇਹ ਐਥਨਿਕ ਸਟੱਡੀਜ਼ ਜਿਹੜੀ ਸਬਜੈਕਟ ਹੈਗੀ ਉਹ ਸ਼ੁਰੂ ਹੋ ਜੂਗੀ। ਓਕੇ, ਠੀਕ ਹੈ ਜੀ। ਅਤੇ ਥੈਂਕ ਯੂ ਇੰਦਰਪ੍ਰੀਤ ਜੀ, ਇਹ ਚੰਗੀ ਜਾਣਕਾਰੀ ਸਾਡੇ ਨਾਲ ਅਤੇ ਸਾਡੇ ਸਰੋਤਿਆਂ ਦੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਥੈਂਕ ਯੂ। ਹਾਂਜੀ, ਥੈਂਕ ਯੂ ਭਾਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਬਹੁਤ ਵਧੀਆ ਖੁਸ਼ੀ ਵਾਲੀ ਖਬਰ ਹੈਗੀ ਆ, ਕਿਉਂਕਿ ਸਾਰਿਆਂ ਨੂੰ ਪਤਾ, ਜਦੋਂ ਬੱਚੇ ਆ, ਜਦੋਂ ਐਲੀਮੈਂਟਰੀ ਸਕੂਲ ਤੋਂ ਉੱਪਰ ਜਾਊਗੇ, ਉਹਨਾਂ ਨੂੰ ਪਤਾ ਹੋਊਗਾ, ਅਤੇ ਆਉਣ ਵਾਲੇ 10-20-30 ਸਾਲਾਂ 'ਚ ਉਹਨਾਂ ਨੂੰ ਪਤਾ ਹੋਊਗਾ ਵੀ ਕੌਣ ਇਹ ਲੋਕ ਹੈਗੇ ਆ ਜੀ। ਸੋ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਇੱਦਾਂ ਦੀ ਜਿਹੜਾ ਹੈਲਪ ਕਰਦੀਆਂ, ਉਹਨਾਂ ਨੂੰ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਜਿਹੜੀ ਆ ਹੈਲਪ ਕਰਨੀ ਚਾਹੀਦੀ ਆ ਜਿਹੜੇ ਇਸ਼ੂ ਦੇ ਉੱਤੇ। ਸੋ ਜਦੋਂ ਵੀ ਤੁਸੀਂ ਕੋਈ ਚੇਂਜ ਲਿਆਉਣੇ ਆ ਨਾ, ਇਹ ਸੌਖੀ ਨਹੀਂ ਹੁੰਦੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ 2 ਸਾਲ ਲੱਗੇ ਅਤੇ 1 ਲੱਖ ਪਬਲਿਕ ਦੇ ਕਮੈਂਟਸ ਆਏ ਆ, ਤਾਂ ਜਾ ਕੇ ਜਿਹੜਾ ਐਥਨਿਕ ਸਟੱਡੀਜ਼ ਦਾ ਇਹਦੇ 'ਚ ਇਕੱਲਾ ਸਿੱਖਾਂ ਦਾ ਨਹੀਂ, ਹੋਰ ਵੀ ਜਿਊਜ਼, ਅਰਬਸ, ਹੋਰ ਸਾਰੇ ਜਿਹੜੇ ਧਰਮ ਆ, ਉਹਨਾਂ ਦੀ ਜਿਹੜੀ ਗੱਲਬਾਤ ਹੁਣ ਬੱਚਿਆਂ ਨੂੰ ਪੜ੍ਹਾਈ ਜਾਊਗੀ ਜੀ। ਬਹੁਤ ਜਿਹੜੀ ਇਸ ਦੇ ਵਿੱਚ ਚੰਗੀ ਗੱਲ, ਆਪਣੇ ਜਿਹੜੇ ਬੱਚੇ ਆ ਉਹ ਵੀ ਹੋਰ ਕਮਿਊਨਿਟੀਜ਼ ਦੇ ਬਾਰੇ ਜਾਣਨਗੇ, ਅਤੇ ਆਪਣੀ ਕਮਿਊਨਿਟੀ ਬਾਰੇ ਜਿਹੜੇ ਹੋਰ ਕਮਿਊਨਿਟੀ ਦੇ ਲੋਕ ਆ ਉਹ ਜਾਣਨਗੇ। ਸੋ ਇਹਦੇ ਵਿੱਚ ਇਹ ਹੈਗਾ ਵੀ ਮੋਸਟਲੀ ਆਪਾਂ ਨੂੰ ਇਹ ਲੱਗਦਾ ਵੀ ਸ਼ਾਇਦ ਜਿੱਥੇ ਜ਼ਿਆਦਾ ਵੱਖ-ਵੱਖ ਵਿਭਿੰਨ ਤਰ੍ਹਾਂ ਦੇ ਜਿਹੜੇ ਲੋਕ ਰਹਿੰਦੇ ਆ, ਉੱਥੇ ਇਹਨਾਂ ਨੂੰ ਜਿਹੜੀ ਜ਼ਿਆਦਾ ਤਰਜੀਹ ਮਿਲੂਗੀ ਐਥਨਿਕ ਸਟੱਡੀਜ਼ ਦੀ, ਵਿਚ ਇਜ਼ ਅ ਗੁੱਡ ਥਿੰਗ। ਪਰ ਆਪਾਂ ਕੋਸ਼ਿਸ਼ ਕਰਨੀ ਆ ਜਿੱਥੇ ਆਪਾਂ ਥੋੜ੍ਹੀ ਮਾਤਰਾ 'ਚ ਵੀ ਹੈਗੇ ਆ, ਉੱਥੇ ਵੀ ਜਿੱਥੇ ਮੈਜੋਰਟੀ ਦੂਜੀ ਕਮਿਊਨਿਟੀਜ਼ ਦੀ ਆ, ਉਹਨਾਂ ਤੱਕ ਵੀ ਇਹ ਜਿਹੜੀ ਸਟੱਡੀਜ਼ ਆ ਉਸ ਨੂੰ ਲੈ ਕੇ ਆਇਆ ਜਾਵੇ। ਐਟਲੀਸਟ ਆ ਵੀ ਇਟਸ ਦੇਅਰ। ਹੁਣ ਇਹ ਫਰੇਮਵਰਕ ਦੇ ਵਿੱਚ ਆ ਗਿਆ, ਕਰਿਕੂਲਮ ਦੇ ਵਿੱਚ ਆ ਗਿਆ, ਜਿੱਥੇ ਵੀ ਇਸ ਦੇ ਬਾਰੇ ਪੜ੍ਹਾਈ ਹੋਊਗੀ ਅਤੇ ਉਸ ਨੂੰ ਜਿਹੜਾ ਉਹ ਉਸ ਦੇ ਬਾਰੇ ਦੱਸਿਆ ਜਾਵੇ। ਅਤੇ ਹੁਣ ਨੈਕਸਟ ਸਟੈਪ ਇਹ ਇਸ ਦੇ ਵਿੱਚ ਆ ਵੀ ਜਿੱਥੇ ਪੜ੍ਹਾਇਆ ਜਾ ਰਿਹਾ ਆ, ਹੁਣ ਮੇਕ ਸ਼ੋਰ ਕਰੋ ਵੀ ਜਿਹੜੇ ਟੀਚਰਸ ਵੀ ਉਸ ਤੋਂ ਪੜ੍ਹਾਈ ਕਰਾ ਰਹੇ ਆ, ਉਹ ਠੀਕ ਇਨਫੋਰਮੇਸ਼ਨ ਜਿਹੜੀ ਉਸ ਦੇ ਵਿੱਚ ਦੇਣ, ਆਪਣੇ ਕੋਲੋਂ ਕੋਈ ਮਨ ਘੜਤ ਗੱਲਾਂ ਜਿਹੜੀਆਂ ਉਸ ਦੇ ਵਿੱਚ ਜਿਹੜੀਆਂ ਉਹ ਐਡ ਨਾ ਜਿਹੜੀਆਂ ਉਹ ਕਰ ਦੇਣ। ਕਿਉਂਕਿ ਆਪਾਂ ਦੇਖਦੇ ਹਾਂ ਵੀ ਇੱਦਾਂ ਦੀਆਂ ਚੀਜ਼ਾਂ ਅਮੂਮਨ ਜਿਹੜੀਆਂ ਹੋ ਜਾਂਦੀਆਂ, ਕਈ ਵਾਰੀ ਕੁਛ ਜਿਹੜੇ ਪੜ੍ਹਾਉਣ ਵਾਲੇ ਆ ਉਹ ਥੋੜ੍ਹਾ ਲੈਕ ਡਾਊਨ ਕਰ ਜਾਂਦੇ ਆ, ਅਤੇ ਉਹਦੇ ਕਰਕੇ ਫਿਰ ਗਲਤ ਇਨਫੋਰਮੇਸ਼ਨ ਨਿਆਣਿਆਂ ਤੱਕ ਜਿਹੜੀ ਉਹ ਨਾ ਜਾਵੇ। ਇਹਦਾ ਵੀ ਆਪਾਂ ਨਾਲ ਦੇ ਨਾਲ ਹੀ ਜਿਹੜਾ ਉਹ ਧਿਆਨ ਰੱਖਣਾ ਹੈਗਾ ਹੈ। ਅਤੇ ਇੱਕ ਹੋਰ ਜਾਣਕਾਰੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਆਪਣੇ ਸਰੋਤਿਆਂ ਨਾਲ ਸਾਂਝੀ ਕਰਦੇ ਜਾਈਏ। ਜਿਹੜੇ ਰਵਿਦਾਸ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਹੈਗਾ ਆ, ਉੱਥੇ ਹਰਜੋਤ ਸਿੰਘ ਜੀ ਇਹ ਇਨਫੋਰਮੇਸ਼ਨ ਇਹ ਆ ਵੀ ਕੱਲ੍ਹ ਨੂੰ ਜਿਹੜੀਆਂ ਅਪੁਆਇੰਟਮੈਂਟਸ ਬਣਾਈਆਂ ਜਾਣਗੀਆਂ ਵੈਕਸੀਨ ਦੇ ਲਈ, ਕੱਲ੍ਹ ਟੀਕੇ ਨਹੀਂ ਲੱਗਣੇ। ਜਿਹੜੀਆਂ ਕੱਲ੍ਹ ਨੂੰ ਉੱਥੇ ਅਪੁਆਇੰਟਮੈਂਟਸ ਸ਼ਾਮ ਨੂੰ 5:30 ਵਜੇ ਤੋਂ ਬਾਅਦ ਦੇ ਵਿੱਚ ਉੱਥੇ ਹਰਜੀਤ ਸਿੰਘ ਜਕਾਰਾ ਮੂਵਮੈਂਟ ਤੋਂ ਹੋਣਗੇ। ਜਿਹੜੇ ਟੀਕਾ ਲਵਾਉਣਾ ਚਾਹੁੰਦੇ ਆ, ਉੱਥੇ ਜਾ ਕੇ ਜਿਹੜਾ ਆ ਉਹ ਅਪੁਆਇੰਟਮੈਂਟ ਬਣਵਾ ਸਕਦੇ ਆ, ਅਤੇ ਫਿਰ ਵੀਕਐਂਡ ਦੇ ਉੱਤੇ ਜਿਹੜੀਆਂ ਉਹ ਟੀਕੇ ਸ਼ਾਇਦ ਜਿਹੜੇ ਉਹਨਾਂ ਨੇ ਲਾਉਣੇ ਆ। ਸੋ ਉਹ ਜਾਣਕਾਰੀ ਤੁਸੀਂ ਉੱਥੇ ਜਾ ਕੇ ਹਰਜੀਤ ਸਿੰਘ ਤੋਂ ਜਿਹੜੀ ਆ ਉਹ ਤੁਸੀਂ ਲੈ ਸਕਦੇ ਆ। ਜਿਹੜਾ ਇਹ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਰਵਿਦਾਸ ਹੁਣਾਂ ਦਾ ਜਿਹੜਾ ਹੈਗਾ ਆ, ਉੱਥੇ ਉਸ ਨੂੰ ਲੈ ਕੇ ਉੱਥੇ ਜਿਹੜੀ ਅਪੁਆਇੰਟਮੈਂਟ ਆ ਉਹ ਬਣਾਈਆਂ ਜਾ ਰਹੀਆਂ ਆ। ਇਹ ਕੱਲ੍ਹ ਨੂੰ 24 ਤਰੀਕ ਨੂੰ ਜਿਹੜਾ ਸ਼ਾਮ ਨੂੰ 5:30 ਵਜੇ ਜਿਹੜਾ ਉਹ ਹੋਊਗਾ। ਸੋ ਇਸ ਦੇ ਬਾਰੇ ਜ਼ਰੂਰ ਜਿੰਨੇ ਵੀ ਯੂਨੀਵਰਸਿਟੀ ਦੇ ਵਿੱਚ ਆ, ਉੱਥੇ ਸ਼ਾਇਦ ਇਹ ਭੁਲੇਖਾ ਪੈ ਗਿਆ ਵੀ ਕੱਲ੍ਹ ਨੂੰ ਸ਼ਾਇਦ ਉੱਥੇ ਟੀਕੇ ਲੱਗਣੇ, ਕੱਲ੍ਹ ਨੂੰ ਟੀਕੇ ਨਹੀਂ ਲੱਗਣੇ, ਕੱਲ੍ਹ ਨੂੰ ਸਿਰਫ ਅਪੁਆਇੰਟਮੈਂਟਸ ਜਿਹੜੀਆਂ ਆ ਉਹ
ਬਣਾਈਆਂ ਜਾਣਗੀਆਂ। ਤੇ ਇਸੇ ਤਰ੍ਹਾਂ ਸਿਲਮਾਂ ਦਾ ਵੀ ਦੱਸ ਦਿਓ। ਜੀ 27 ਤਰੀਕ ਨੂੰ ਉੱਥੇ 27 ਤਰੀਕ ਨੂੰ ਸਵੇਰੇ 11 ਵਜੇ ਤੋਂ ਲੈ ਕੇ ਤੇ ਸ਼ਾਮੀ 7 ਵਜੇ ਤੱਕ ਜਿਹੜੇ ਸ਼ਨਿਚਰਵਾਰ ਨੂੰ ਜੌਨਸਨ ਐਂਡ ਜੌਨਸਨ ਦਾ ਜਿਹੜਾ ਇੱਕ ਟੀਕੇ ਵਾਲਾ ਵੈਕਸੀਨ ਆ ਉਹ ਲੱਗਣਾ ਹੈਗਾ ਆ। ਸੋ ਉੱਥੇ 1000 ਲੋਕਾਂ ਨੂੰ ਲੱਗਣਾ ਆ। ਸੋ ਉਹਦੀ ਤੁਸੀਂ ਜਕਾਰਾ ਮੂਵਮੈਂਟ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਉੱਥੇ, ਤੇ ਜਾਂ ਫਿਰ ਉਹਨਾਂ ਦੇ ਫ਼ੋਨ ਨੰਬਰ ਦੇ ਉੱਤੇ ਕੰਟੈਕਟ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਆ। 18 ਸਾਲ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਦੇ ਲਈ ਇਹ ਜਿਹੜਾ ਆ ਉਹ ਐਲੀਜੀਬਲ ਜਿਹੜੇ ਉਹ ਹੈਗੇ ਨੇ, ਜਿਹਦੇ ਵਿੱਚ ਫਾਰਮ ਦੇ ਨਾਲ ਕੰਮ ਕਰਨ ਵਾਲੇ, ਸਟੋਰਾਂ 'ਚ ਕੰਮ ਕਰਨ ਵਾਲੇ, ਉਹਨਾਂ ਸਾਰਿਆਂ ਨੂੰ ਇਸ ਦੇ ਵਿੱਚ ਤਰਜੀਹ ਦਿੱਤੀ ਜਾਊਗੀ। ਕਾਲ ਕਰਨ ਦੇ ਲਈ, ਅਪੁਆਇੰਟਮੈਂਟ ਬਣਾਉਣ ਦੇ ਲਈ ਉਹ ਨੰਬਰ ਹੈਗਾ 559 512 0572 5595120572। ਅਤੇ ਸੈਲਮਾਈ ਗੁਰੂ ਘਰ ਦੇ ਵਿੱਚ ਫਿਰ ਉਸ ਤੋਂ ਬਾਅਦ 29 ਅਤੇ 30 ਜਿਹੜਾ ਮਾਰਚ ਨੂੰ ਸੋਮ ਅਤੇ ਮੰਗਲਵਾਰ ਨੂੰ ਦੋਨੋਂ ਦਿਨ 450 ਜਿਹੜੇ ਫਾਈਜ਼ਰ ਬਾਇਓਨਟੈਕ ਦੀਆਂ ਜਿਹੜੀਆਂ 2 ਟੀਕੇ ਲੱਗਣ ਵਾਲੇ ਹੁੰਦੇ ਆ ਉਹ ਜਿਹੜੀ ਵੈਕਸੀਨ ਆ ਉਹ ਵੀ ਲਗਾਈ ਜਾਵੇਗੀ। ਸੋ ਉਸ ਨੂੰ ਵੀ ਜਿਹੜਾ ਆ ਜਿਹੜੇ ਵੀ ਇੱਛਕ ਹੈਗੇ ਆ ਉਹ ਉਸ ਨੂੰ ਜਿਹੜਾ ਆਪਣੀ ਅਪੁਆਇੰਟਮੈਂਟ ਉਸ ਦੇ ਵਿੱਚ ਬਣਾ ਸਕਦੇ ਨੇ। ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।